ਸਕਦੇ ਹਾਂ ਸੋਤੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅੱਜ ਦੀ ਸਵੇਰ ਅੱਜ 21 ਮਾਰਚ ਤੇ ਦਿਨ ਹੈਗਾ ਜੀ ਮੰਗਲਵਾਰ ਦਾ, ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਰੋਜ਼ਾਨਾ ਦੀ ਤਰ੍ਹਾਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਲ ਦੀ ਨਾਲ ਜਿਹੜੇ ਸਾਡੇ ਨਾਲ ਫੇਸਬੁੱਕ ਦੇ ਉੱਤੇ ਵੀ ਸਰੋਤੇ ਜੁੜੇ ਹੋਏ ਆ ਉਹਨਾਂ ਨੂੰ ਵੀ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਸੋਤਿਓ, ਸੋ ਜਿਹੜਾ ਜੀ ਅੱਜ ਦੇ ਜਿਹੜਾ ਜੀ ਪ੍ਰੋਗਰਾਮ ਖਬਰ ਤੇ ਜਿਹੜਾ ਜੀ ਮਾਫੀ ਚਾਹੁੰਦਾ, ਅੱਜ ਦੀ ਸਵੇਰ ਦੇ ਵਿੱਚ ਜਿਹੜੀਆਂ ਵੱਖ-ਵੱਖ ਗੱਲਾਂ ਹੈ ਜਿਸ ਦੇ ਵਿੱਚ ਅਮਰੀਕਾ ਦੇ ਵਿੱਚ ਕੀ ਕੁਝ ਘਟ ਰਿਹਾ ਹੈ ਉਸ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਹੈ ਜੀ ਉਹ ਕਰਾਂਗੇ। ਰਾਸ਼ਟਰਪਤੀ ਟਰੰਪ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਇਸ ਟਾਈਮ ਗੱਲਬਾਤ ਚੱਲ ਰਹੀ ਆ। ਜਿਹੜੇ FBI ਦੇ ਡਾਇਰੈਕਟਰ ਨੇ ਜੇਮਸ ਕੌਮੀ, ਉਹਨਾਂ ਨੇ ਜਿਹੜੀ ਕੱਲ ਇੰਟੈਲੀਜੈਂਸ ਦੀ ਹੀਅਰਿੰਗ ਹੋਈ ਸੀ 5.5 ਘੰਟੇ ਜਿਹੜੀ ਚੱਲੀ ਸੀ, ਉਸ ਦੇ ਵਿੱਚ ਜਿਹੜੇ ਬਿਆਨਬਾਜ਼ੀ ਜਿਹੜੀ ਉਹਨਾਂ ਨੇ ਉਸ ਦੇ ਵਿੱਚ ਗੱਲਾਂ ਕੀਤੀਆਂ ਉਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਤੇ ਟਰੰਪ ਪ੍ਰਸ਼ਾਸਨ ਥੋੜਾ ਤੱਤੇ ਪਾਣੀ 'ਚ ਉਸ ਨੂੰ ਲੈ ਕੇ ਜਿਹੜੀਆਂ ਕੁਝ ਗੱਲਾਂ ਬਾਤਾਂ ਹੋਣਗੀਆਂ। ਤੇ ਜਿਹੜੀ ਆਪਣੀ ਹੈਗੀ ਹੈ ਫੈਡਰਲ ਏਵੀਏਸ਼ਨ, ਉਹਨਾਂ ਨੇ ਕੁਝ ਕੁ ਜਿਹੜੀਆਂ ਫਲਾਈਟਸ ਦੇ ਵਿੱਚ ਲੈਪਟਾਪ ਲਿਜਾਣ ਦੀ ਜਿਹੜੀ ਆ ਮਨਾਹੀ ਕੀਤੀ ਆ। ਉਸ ਦੇ ਬਾਰੇ ਜਿਹੜੀ ਹੈ ਤੁਹਾਨੂੰ ਜਾਣਕਾਰੀ ਦੇਵਾਂਗੇ। ਬਾਕੀ ਵਿਸਾਖੀ ਦੇ ਉੱਤੇ ਆਪਾਂ ਕੀ ਕਰ ਰਹੇ ਹਾਂ, ਕੌਣ ਕੀ ਉਪਰਾਲੇ ਕਰ ਰਹੇ ਆ ਵੀ ਆਪਾਂ ਆਪਣੀ ਆਇਡੈਂਟੀਟੀ ਨੂੰ ਅੱਗੇ ਵਧਾਈਏ, ਉਸ ਦੇ ਉੱਤੇ ਵੀ ਜਿਹੜੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹਰਜੋਤ ਸਿੰਘ ਜੀ ਆਪਾਂ ਕਰਾਂਗੇ। ਸੋ ਗੱਲਬਾਤ ਨੂੰ ਹਰਜੋਤ ਸਿੰਘ ਜੀ ਜੇ ਆਪਾਂ ਸ਼ੁਰੂਆਤ ਕਰੀਏ, ਕੱਲ ਜਿਹੜੀ ਆਪਾਂ ਇੰਟੈਲੀਜੈਂਸ ਦੀ ਹੀਅਰਿੰਗ ਹੋਈ, ਕਿਉਂਕਿ ਇਹ ਇੱਕ ਬੜਾ ਸੰਵੇਦਨਸ਼ੀਲ ਮੁੱਦਾ ਆ। ਕਾਰਨ ਇਹ ਆ ਵੀ ਜਦੋਂ ਕੈਂਪੇਨ ਵੀ ਚੱਲ ਰਿਹਾ ਸੀ ਉਦੋਂ FBI ਦੀ ਇਨਵੋਲਵਮੈਂਟ ਦੇਖੀ ਗਈ ਸੀ ਜਿਹੜੀ ਹੈਲਰੀ ਕਲਿੰਟਨ ਦੀਆਂ ਈਮੇਲ ਦੀ ਸਕੈਂਡਲ ਆ ਉਸ ਨੂੰ ਲੈ ਕੇ। ਤੇ ਉਹੀ ਸ਼ਖਸ ਜਿਹੜੇ ਸੀਗੇ ਜੇਮਸ ਕੌਮੀ, ਜਿਨ੍ਹਾਂ ਨੇ ਉਦੋਂ ਜਿਹੜੀ ਕਹਿੰਦੇ ਜੀ 2 ਵਾਰੀ ਉਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਹੋਈ ਆ ਵੀ ਉਹਨਾਂ ਦੀ ਈਮੇਲ ਪ੍ਰਾਈਵੇਟ ਸਰਵਰ ਜਿਹੜਾ ਉਹਨਾਂ ਨੇ ਈਮੇਲ ਸਰਵਰ ਜਿਹੜਾ ਯੂਜ਼ ਕੀਤਾ ਸੀ, ਜਿਸ ਦੇ ਵਿੱਚ ਇਹ ਡਰ ਸੀਗਾ ਵੀ ਹਾਈਲੀ ਕਲਾਸੀਫਾਈਡ ਜਿਹੜੀ ਇਨਫੋਰਮੇਸ਼ਨ ਆ ਜਿਹੜੀ ਕਿ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਜਿਹੜੀ ਆ ਬਣ ਸਕਦਾ, ਉਸ ਨੂੰ ਲੈ ਕੇ ਹੋਇਆ ਸੀ। ਉਹਨਾਂ ਨੇ ਜਿਹੜਾ ਅਖੀਰਲੇ ਕੁਝ ਦਿਨਾਂ ਦੇ ਵਿੱਚ ਇਹ ਬਿਆਨ ਦਿੱਤਾ ਸੀਗਾ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਪਰ ਅਸੀਂ ਇਹਨਾਂ ਨੂੰ ਇੰਡਾਈਟ ਜਿਹੜਾ ਉਹ ਨਹੀਂ ਕਰਾਂਗੇ ਹੈਲਰੀ ਕਲਿੰਟਨ ਨੂੰ। ਉਸ ਟਾਈਮ ਦੇ ਉੱਤੇ ਜਿਹੜੀ ਇਹ ਗੱਲ ਆਈ ਸੀ। ਤੇ ਜਿਹੜੀ ਕੱਲ ਦੀ ਇੰਟੈਲੀਜੈਂਸ ਦੀ ਹੀਅਰਿੰਗ ਹੋਈ ਸੀ ਉਸ ਦੇ ਵਿੱਚ ਜਿਹੜੇ 2 ਮੁੱਖ ਕਾਰਨ ਸੀ, ਇੱਕ FBI ਸੀਗੇ ਤੇ ਨਾਲ NSA ਨੂੰ ਵੀ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਉਸ ਹੀਅਰਿੰਗ ਦੇ ਵਿੱਚ ਸੱਦਿਆ ਗਿਆ ਸੀਗਾ। ਇੱਕ ਕਾਰਨ ਉਸ ਦੇ ਵਿੱਚ ਇਹ ਰਹੇ ਵੀ ਜਿਹੜੀ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜਾ ਜੀ ਕੁਛ 1-2 ਵੀਕ ਪਹਿਲਾਂ ਇੱਕ ਟਵੀਟ ਦੇ ਜ਼ਰੀਏ ਇਹ ਕਥਿਤ ਦੋਸ਼ ਲਾਏ ਸੀਗੇ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਉਹਨਾਂ ਨੇ ਟਰੰਪ ਟਾਵਰ ਹਾਊਸ ਨੂੰ ਵਾਇਰ ਟੈਪ ਜਿਹੜਾ ਜੀ ਉਹ ਕੀਤਾ ਹੋਇਆ ਸੀ ਵੀ ਪ੍ਰੈਜ਼ੀਡੈਂਟ ਓਬਾਮਾ ਹੈਡ ਮਾਈ ਵਾਇਰਸ ਟੈਪਡ ਐਟ ਟਰੰਪ ਟਾਵਰ ਟੈਰੀਬਲ। ਇਹ ਗੱਲ ਜਿਹੜੀ ਆ ਉਸ ਟਾਈਮ ਦੇ ਉੱਤੇ ਉਹਨਾਂ ਨੇ ਉਹ ਆਖੀ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਵਿਵਾਦ ਜਿਹੜੇ ਜੀ ਉਹ ਛਿੜੇ ਸੀ। FBI ਦੇ ਉੱਤੇ ਪ੍ਰੈਸ਼ਰ ਪੈ ਰਿਹਾ ਸੀਗਾ ਵੀ ਇਸ ਨੂੰ ਪਤਾ ਕੀਤਾ ਜਾਵੇ। ਇਹ NSA ਤੋਂ ਜਿਹੜਾ ਜੀ ਇਸ ਦੀ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਹਦਾ ਡਿਪਾਰਟਮੈਂਟ ਆਫ ਜਸਟਿਸ ਵੀ ਇਸ ਦੇ ਵਿੱਚ ਇਨਵੋਲਵ ਹੋ ਚੁੱਕਾ ਸੀਗਾ ਵੀ ਕੀ ਹੋਵੇਗਾ, ਵੀ ਇਸ ਦੇ ਵਿੱਚ ਕੀ ਸੱਚਾਈ ਹੈਗੀ ਆ, ਕੀ ਇਸ ਦੇ ਵਿੱਚ ਝੂਠ ਆ ਜਾਂ ਕੀ ਆ ਜਿਹੜੇ ਕਥਿਤ ਦੋਸ਼ ਆ, ਇਹਨਾਂ ਵਿੱਚ ਕਿਸ ਤਰੀਕੇ ਦੀ ਸੱਚਾਈ ਆ। ਸੋ ਉਸ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਕੱਲ ਜਿਹੜੇ FBI ਦੇ ਡਾਇਰੈਕਟਰ ਹਰਜੋਤ ਸਿੰਘ ਜੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ, ਕਹਿੰਦੇ ਵੀ ਵਿਦ ਰਿਸਪੈਕਟ ਟੂ ਟਵੀਟਸ ਆਫ ਦਾ ਪ੍ਰੈਜ਼ੀਡੈਂਟ we at FBI do not have no information about that wiretapping claim। ਉਹਨਾਂ ਨੇ ਇਹ ਚੀਜ਼ ਜਿਹੜੀ ਸਪਸ਼ਟ ਕੀਤੀ ਵੀ FBI ਦੇ ਕੋਲ ਇੱਦਾਂ ਦੀ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਨਹੀਂ ਹੈਗੀ ਤੇ ਨਾ ਹੀ ਉਹਨਾਂ ਨੂੰ ਕੋਈ ਲੱਭੀ ਆ। ਕਹਿੰਦੇ ਵੀ ਲੁਕਡ ਇਨਟੂ FBI, ਵੀ ਅਸੀਂ FBI ਦੇ ਵਿੱਚ ਜਿਹੜਾ ਸਾਰਾ ਕੁਝ ਦੇਖਿਆ ਆ ਤੇ ਸਾਨੂੰ ਲੱਭਾ ਨਹੀਂ ਆ। ਇਹ ਜਿਹੜਾ ਬਿਆਨ ਆਉਣ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦਾ ਜਿਹੜਾ ਉਹ ਕਥਿਤ ਦੋਸ਼ ਸੀਗਾ ਉਸ ਨੂੰ ਜਿਹੜਾ ਜੀ ਲੈ ਕੇ ਹੁਣ ਡੈਮੋਕ੍ਰੇਟ ਤੋਂ ਉਸ ਦੇ ਉੱਤੇ ਦਬੋਚ ਕੇ ਜਿਹੜਾ ਜੀ ਉਹ ਪੈਣਾ ਹੀ ਪੈਣਾ ਸੀਗਾ। ਬਾਕੀ ਵੀ ਜਿਹੜੇ ਵੀ ਲੋਕ ਸੀਗੇ ਜਿਹੜੇ ਕਹਿ ਲਓ ਵੀ ਰਾਸ਼ਟਰਪਤੀ ਟਰੰਪ ਦੇ ਉਲਟ ਚੱਲ ਰਹੇ ਆ ਜਾਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਨਹੀਂ ਮੇਲ ਖਾਂਦੇ, ਉਹ ਕਹਿ ਰਹੇ ਆ ਵੀ ਨਹੀਂ ਦੇਖੋ ਇਹ ਜਿਹੜਾ ਚੀਜ਼ ਆ ਇਹ ਗਲਤ ਆ, ਇਹ ਜਿਹੜਾ ਇਹਨਾਂ ਨੇ ਝੂਠ ਬੋਲਿਆ ਆ। ਸੋ ਇਹੀ ਨਹੀਂ ਸੀਗਾ ਜਿਹੜਾ ਹਰਜੋਤ ਸਿੰਘ ਜੀ ਮੈਂ ਪੜ੍ਹ ਰਿਹਾ ਸੀਗਾ ਜਿਹੜੇ CIA ਦੇ ਜਿਹੜੇ ਚੀਫ ਰਹਿ ਚੁੱਕੇ ਆ ਉਹਨਾਂ ਨੇ ABC ਇੱਕ ਜਿਹੜਾ ਨਿਊਜ਼ ਚੈਨਲ ਹੈਗਾ ਆ ਉਸ ਦੇ ਟੂਡੇ ਸ਼ੋਅ ਦੇ ਵਿੱਚ ਜਿਹੜੇ ਪਹੁੰਚੇ ਹੋਏ ਸੀ, ਉਹਨਾਂ ਨੇ ਬਿਆਨਬਾਜ਼ੀ ਜਿਹੜੀ ਉਸ ਦੇ ਵਿੱਚ ਉੱਥੇ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਇਹ ਮੰਨ ਲੈਣਾ ਚਾਹੀਦਾ ਵੀ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ, ਆਪਣੀ ਰਿਸਪੌਂਸਿਬਿਲਿਟੀ ਨੂੰ ਸਮਝਣਾ ਚਾਹੀਦਾ ਆ। ਤੇ ਇਹੀ ਨਹੀਂ,
ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਇਨਫੈਕਟ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਨੂੰ ਮਾਫੀ ਮੰਗਣੀ ਚਾਹੀਦੀ ਆ ਰਾਸ਼ਟਰਪਤੀ ਓਬਾਮਾ ਤੋਂ, ਵੀ ਉਹਨਾਂ ਦੇ ਉੱਤੇ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਆ ਉਹ ਦੋਸ਼ ਲਾਇਆ ਆ। ਸੋ ਇਸ ਚੀਜ਼ ਨੂੰ ਲੈ ਕੇ ਕਾਫੀ ਜਿਹੜਾ ਆ ਆਪਾਂ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਜਿਹੜੇ ਇਸ ਟਾਈਮ ਘਿਰਦੇ ਹੋਏ ਕਾਈਂਡ ਆਫ ਜਿਹੜੇ ਨਜ਼ਰ ਆ ਰਹੇ ਆ। ਸੋ ਬਿਲਕੁਲ FBI ਨੇ ਜਨਵਰੀ ਦੇ ਵਿੱਚ ਵੀ ਜਿਹੜੇ FBI ਦੇ ਡਾਇਰੈਕਟਰ ਹੈਗੇ ਆ ਜੇਮਸ ਕੋਮੇ ਜੀ, ਉਹਨਾਂ ਨੇ ਇਹ ਜਨਵਰੀ ਦੇ ਵਿੱਚ ਵੀ ਦੱਸਿਆ ਸੀ ਭਈ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਤੇ ਹੁਣ ਉਹ ਕਹਿੰਦੇ ਆ ਭਈ ਰਸ਼ੀਆ ਨੇ ਜ਼ਰੂਰ ਕਿਸੇ ਤਰ੍ਹਾਂ ਇਨਫਲੂਐਂਸ ਕੀਤਾ ਹੈਗਾ ਆ, ਤੇ ਉਹ ਲੱਭ ਰਹੇ ਆ ਕਿੱਥੇ ਕਿੱਥੇ ਕੀ ਉਹਨੇ ਕੀਤਾ ਹੈਗਾ ਆ। ਪਰ ਜਿਹੜੀ ਇਹ ਹੁਣ ਚੱਲ ਰਹੀ ਆ ਉਹਨਾਂ ਦੀ ਹੀਅਰਿੰਗ ਜੀ ਕਾਂਗਰਸ ਦੇ ਸਾਹਮਣੇ, ਪੇ ਇਹ ਕਹਿੰਦੇ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ ਬੜਾ ਜਿੱਦਾਂ ਭੁਚਾਲਾਂਗ ਹੈਗੀ ਆ, ਬਿਲਕੁਲ, ਤੇ ਜਿਹੜੇ ਹਮੇਸ਼ਾ ਕਹਿੰਦੇ ਰਹਿੰਦੇ ਵੀ ਰਸ਼ੀਆ ਇਜ਼ ਏ ਫੇਕ ਨਿਊਜ਼ ਜਾਂ ਫੇਕ ਨਿਊਜ਼ ਆ, ਤੇ ਇਹ ਉਹਨਾਂ ਦੀ ਜਿਹੜਾ ਪੋਲੀਟੀਕਲ ਕੈਰੀਅਰ ਨੂੰ ਉਹਦੇ ਉੱਤੇ ਬਹੁਤ ਵੱਡਾ ਅਸਰ ਪਾ ਸਕਦੀ ਹੈਗੀ ਆ। ਤੇ ਇਸੇ ਤਰ੍ਹਾਂ ਜਿਹੜੇ ਮਿਸਟਰ ਕੌਮੀ ਆ ਉਹ ਕਹਿੰਦੇ ਵੀ ਅਸੀਂ ਇਹ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕਰਾਂਗੇ ਵਾਈਟ ਹਾਊਸ ਦੇ ਡੋਰ ਸਟੈਪ ਤੇ, ਚਾਹੇ ਵੀ ਜਿੰਨਾ ਮਰਜ਼ੀ ਲੰਮਾ ਸਮਾਂ ਲੱਗ ਜਾਏ ਜੀ। ਇਸੇ ਤਰ੍ਹਾਂ ਜਿਹੜੇ ਮਾਈਕਲ ਰੋਜਰਸ ਹੈਗੇ ਆ ਡਾਇਰੈਕਟਰ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ, ਉਹਨਾਂ ਨੇ ਉਹ ਵੀ ਨਾਲ ਉਹਦੇ ਰਲੇ ਹੈਗੇ ਆ ਮਿਸਟਰ ਕੋਮੀ ਦੇ ਹੀਅਰਿੰਗ ਦੇ ਵਿੱਚ ਸੀਗੇ ਨਾਲ ਜੀ, ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਮੇਰੀ ਵਾਇਰ ਟੈਪ ਹੋਈ ਹੈਗੀ ਆ ਵੀ ਉਹ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਹੈਗਾ, ਤੇ ਉਹਨਾਂ ਨੇ ਇਹ ਗਰੰਟੀ ਦਿੱਤੀ ਹੈਗੀ ਆ ਵੀ ਇਹ ਬਿਲਕੁਲ ਸਹੀ ਨਹੀਂ ਹੈਗਾ ਜੋ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੈਗਾ। ਬਿਲਕੁਲ ਉੱਥੇ ਮੈਨੂੰ ਇਹਨਾਂ ਨੇ ਜਿੱਦਾਂ ਤੁਸੀਂ ਕਿਹਾ ਵੀ ਬਿਆਨ ਦੇ ਵਿੱਚ ਉਹਨਾਂ ਨੇ ਇਹ ਵੀ ਆਖਿਆ ਸੀ ਵੀ ਸਾਨੂੰ ਕੋਈ ਇਦਾਂ ਦੀ ਇਨਫੋਰਮੇਸ਼ਨ ਮੰਗੀ ਨਹੀਂ ਗਈ। ਉਹ ਜੇ ਦੇਖੋ ਇਹ ਜਿਹੜੀਆਂ ਏਜੰਸੀਆਂ ਆ, ਜਿਹੜੀ FBI ਹੈ, NSA ਆ, ਇਹ ਆਪਣੇ ਕੰਮਾਂ ਦੇ ਲਈ ਜਾਣੀਆਂ ਜਾਂਦੀਆਂ ਆ। ਇਹ ਕਾਈਂਡ ਆਫ ਇਹਨਾਂ ਦੇ ਉੱਤੇ ਜਿਹੜਾ ਇੱਕ ਬਲੈਕ ਸਪੌਟ ਹੈਗਾ ਵੀ ਇਹ ਆਲ ਓਵਰ ਸਾਰੇ ਅਮਰੀਕਨਸ ਦੀ ਜਿਹੜੀ ਕਿਤੇ ਨਾ ਕਿਤੇ ਇਹ ਅੱਖ ਰੱਖਦੇ ਆ ਤੁਹਾਡੇ ਉੱਤੇ, ਸੁਣਦੇ ਰਹਿੰਦੇ ਆ। ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਵਿਕੀਲੀਕਸ ਨੇ ਇੱਕ ਰਿਪੋਰਟ ਜਿਹੜੀ ਜਾਰੀ ਕੀਤੀ ਸੀਗੀ, ਜਿਹੜੇ ਕਿੰਨੇ 1000 ਪੇਜਾਂ ਦੀ ਸੀਗੀ, ਜਿਸ ਦੇ ਵਿੱਚ ਉਹਨਾਂ ਨੇ ਉਦੋਂ ਸਪਸ਼ਟ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਉਹ ਤੁਹਾਡੇ ਘਰਾਂ ਦੇ ਵਿੱਚ ਪਏ ਟੀਵੀ ਆ, ਤੁਹਾਡੇ ਸਮਾਰਟਫੋਨਸ ਆ, ਤੁਹਾਡੇ ਲੈਪਟਾਪਸ ਆ, ਉਹਨਾਂ ਦੇ ਜ਼ਰੀਏ ਤੁਹਾਡੇ ਉੱਤੇ ਕਿੱਦਾਂ ਸਪਾਈਂਗ ਜਿਹੜੀ ਆ ਉਹ ਕਰਦੇ ਆ। ਸੋ ਲੋਕਾਂ ਨੂੰ ਇਹ ਚੀਜ਼ ਦਾ ਡਰ ਵੀ ਹੈਗਾ ਆ, ਪਰ ਕਹਿੰਦੇ ਵੀ ਵਾਈਟ ਹਾਊਸ ਨੇ ਸਾਨੂੰ ਕਦੀ ਵੀ ਇਸ ਚੀਜ਼ ਦੀ ਮੰਗ ਨਹੀਂ ਕੀਤੀ ਵੀ ਜਿਹੜੇ ਉਸ ਟਾਈਮ ਦੇ ਉੱਤੇ ਜਿਹੜੇ ਡੋਨਲਡ ਟਰੰਪ ਆਪਣਾ ਕੈਂਪੇਨ ਚਲਾ ਰਹੇ ਸੀਗੇ ਵੀ ਉਹਨਾਂ ਦੀ ਜਿਹੜੀ ਕਿਸੇ ਤਰੀਕੇ ਦੇ ਨਾਲ ਜਸੂਸੀ ਜਿਹੜੀ ਆ ਉਹ ਕੀਤੀ ਜਾਵੇ। ਐਨੀਵੇਜ਼ ਹਰਜੋਤ ਸਿੰਘ ਜੀ, ਜੇ ਕੋਈ ਇਦਾਂ ਦੀ ਗੱਲ ਹੋਵੇਗੀ ਜਸੂਸੀ ਵਾਲੀ, ਤਾਂ ਸਪਸ਼ਟ ਰੂਪ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਤੇ ਬੰਦਾ ਕਦੀ ਵੀ ਨਹੀਂ ਜਿਹੜਾ ਜੀ ਉਹ ਚੀਜ਼ ਨੂੰ ਕਹੂਗਾ, ਕਿਉਂਕਿ ਵਾਟਰਗੇਟ ਸਾਰਿਆਂ ਨੂੰ ਯਾਦ ਹੀ ਹੋਣਾ। ਸੋ ਇਸੇ ਤਰ੍ਹਾਂ ਮਿਸਟਰ ਕੋਮੀ ਜਿਹੜੇ ਹੈਗੇ FBI ਦੇ ਡਾਇਰੈਕਟਰ, ਉਹ ਕਹਿੰਦੇ ਵੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਆਪਾਂ ਕਰ ਰਹੇ ਹੈਗੇ ਜਿਹੜੇ ਇੰਡੀਵਿਜੂਅਲ ਕਿਸੇ ਤਰ੍ਹਾਂ ਵੀ ਜਿਹੜੇ ਰਿਲੇਟਡ ਸੀਗੇ ਟਰੰਪ ਕੈਂਪੇਨ ਦੇ ਨਾਲ, ਤੇ ਜੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਲਿੰਕ ਹੋਇਆ ਰਸ਼ੀਅਨ ਗਵਰਨਮੈਂਟ ਦੇ ਨਾਲ ਜੀ। ਤੇ ਦੂਸਰਾ ਇਹ ਵੀ ਹੈਗਾ, ਕਹਿੰਦੇ ਵੀ ਕਾਊਂਟਰ ਇੰਟੈਲੀਜੈਂਸ ਜਿਹੜੀਆਂ ਇਨਵੈਸਟੀਗੇਸ਼ਨਸ ਹੁੰਦੀਆਂ FBI ਦੀਆਂ, ਇਹ ਕਾਫੀ ਡਿਫਿਕਲਟ ਤੇ ਟਾਈਮ ਕੰਜ਼ਿਊਮਿੰਗ ਹੁੰਦੀਆਂ ਤੇ ਬਹੁਤ ਲੰਮਾ ਸਮਾਂ ਲੱਗਦਾ ਹੈਗਾ, ਤੇ ਕਹਿੰਦੇ ਸਾਲਾਂ ਵੱਧੀ ਲੱਗ ਸਕਦਾ, ਈਵਨ ਦੋ ਇਹਦਾ ਐਂਡ ਦੇ ਵਿੱਚ ਰਿਜ਼ਲਟ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਚਾਰਜ ਨਾ ਵੀ ਹੋਵੇ। ਸੋ ਇਹ ਤੋਂ ਇਹ ਲੱਗਦਾ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਉੱਤੇ ਮੇਰੇ ਖਿਆਲ ਨਾਲ ਵੀ ਪੂਰਾ ਟਾਈਮ ਇਸ ਤਰ੍ਹਾਂ ਦਾ ਇਹ ਜਿਹੜਾ ਛਾਇਆ ਰਹੂਗਾ, ਤੇ ਅਨਲੈਸ ਕਿ ਉਹ ਕਿਸੇ ਤਰ੍ਹਾਂ ਦੀ ਕੋਈ ਜਿੱਦਾਂ ਵਧੀਆ ਕੰਮ ਕਰਦੇ ਹੈਗੇ ਆ, ਫੇਰ ਹੀ ਲੋਕ ਇਸ ਚੀਜ਼ ਨੂੰ ਭੁੱਲ ਸਕਣਗੇ। ਜੀ ਬਿਲਕੁਲ। ਸਮਾਂ ਤਾਂ ਜਿਹੜਾ ਜੀ ਇਸ ਚੀਜ਼ ਦੇ ਵਿੱਚ ਜ਼ਰੂਰ ਜਿਹੜਾ ਜੀ ਉਹ ਲੱਗੇਗਾ, ਤੇ ਜਿਸ ਤਰੀਕੇ ਦੇ ਨਾਲ FBI ਹੁਣ ਲੱਗੀ ਹੋਈ ਆ, NSA ਵੀ ਜਿਹੜੀ ਹੈ ਜਿਸ ਦੇ ਵਿੱਚ ਇਨਵੋਲਵ ਹੋ ਚੁੱਕੀ ਆ, ਤੇ ਜਿੱਦਾਂ ਤੁਸੀਂ ਹੁਣ ਦੱਸਿਆ ਵੀ ਜਿਹੜਾ FBI ਜਦੋਂ ਇਹ ਆਪਣੇ ਤਰੀਕੇ ਵਰਤਦੀ ਆ ਤਾਂ ਉਸ ਦੇ ਵਿੱਚ ਕਾਫੀ ਜਿਹੜਾ ਆ ਉਹ ਸਮਾਂ ਜਿਹੜਾ ਜੀ ਉਸ ਚੀਜ਼ ਨੂੰ ਲੱਗ ਜਾਂਦਾ ਆ, ਤੇ ਲੱਗਣਾ ਵੀ ਆ। ਤੇ ਬਾਕੀ ਜਿਹੜੀ ਰਸ਼ੀਅਨ ਇਨਵੋਲਵਮੈਂਟ ਨੂੰ ਲੈ ਕੇ ਇਹ ਗੱਲ ਕਿਤੇ ਨਾ ਜਿੰਨੀ ਮਰਜ਼ੀ ਚਿੱਥੀ ਜਾਵੇ, ਇਹ ਪਚਦੀ ਨਹੀਂ ਗੱਲ ਵੀ ਕੀ ਰਸ਼ੀਆ ਵਾਕਿਆ ਅਮਰੀਕਾ ਦੀ ਜਿਹੜੀ ਇਲੈਕਸ਼ਨਸ ਆ ਉਸ ਦੇ ਉੱਤੇ ਇੰਨਾ ਪ੍ਰਭਾਵ ਛੱਡ ਸਕਦਾ ਆ। ਜੇ ਇਹ ਇਦਾਂ ਹੋਣ ਲੱਗ ਜਾਵੇ ਬਾਹਰਲੇ ਮੁਲਕਾਂ ਦੇ ਉੱਤੇ, ਵੀ ਅਮਰੀਕਾ ਵਰਗੀ ਜਿਹੜੀ ਇੱਕ ਡੈਮੋਕ੍ਰੇਸੀ ਆ ਜਿੱਥੇ ਕਿੰਨੇ ਜਿਹੜੇ ਸਟੈਪਸ ਹੈਗੇ ਆ, ਵੀ ਕੀ ਰਸ਼ੀਆ ਸਿੱਧੇ ਤੌਰ ਦੇ ਉੱਤੇ ਇਸ ਦੇ ਉੱਤੇ ਇੰਨਾ ਵੱਡਾ ਜਿਹੜਾ ਆ ਉਹ ਦਬਾਅ ਪਾ ਸਕਦੀ ਆ ਵੀ ਲੋਕਾਂ ਨੂੰ ਇੰਨਾ ਜ਼ਿਆਦਾ ਜਿਹੜਾ ਆ ਉਹ ਪ੍ਰਭਾਵਿਤ ਕਰ ਸਕਦੀ ਆ ਵੀ ਤੁਸੀਂ ਆਪਣੀ ਵੋਟ ਆ ਇੱਕ ਜਾਣੇ ਨੂੰ ਛੱਡ ਕੇ ਜਿਹੜੇ ਦੂਜੇ ਪਾਸੇ ਨੂੰ ਜਿਹੜੀ ਆ
ਉਹ ਪਾ ਦੇਵੋ। ਇਹਦੇ ਉੱਤੇ ਮੈਨੂੰ ਇਹ ਗੱਲ ਜਿਹੜੀ ਆ ਆਪਣੇ ਨਿੱਜੀ ਤੌਰ ਦੇ ਉੱਤੇ ਜਿਹੜੀ ਉਹ ਪਚਦੀ ਨਹੀਂ। ਬਾਕੀ ਇਨਵੋਲਵਮੈਂਟ ਹੈਗੀ ਆ ਇਸ ਦੇ ਵਿੱਚ। ਹੁਣ ਦੋ ਰਾਵਾਂ ਤਾਂ ਨਹੀਂ ਰਹੀਆਂ, ਕਿਉਂਕਿ ਮਾਈਕਲ ਫਲਿਨ ਦੀ ਜਿਹੜੀ ਸਿੱਧੇ ਤੌਰ ਦੇ ਉੱਤੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਸੀਗੇ ਰਾਸ਼ਟਰਪਤੀ ਟਰੰਪ ਦੇ, ਉਹਨਾਂ ਦੀ ਸਿੱਧੇ ਤੌਰ ਦੇ ਉੱਤੇ ਜਿਹੜੀ ਨਿਕਲ ਆਈ ਸੀਗੀ ਵੀ ਉਹਨਾਂ ਦੇ ਰਸ਼ੀਆ ਦੇ ਨਾਲ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਸੰਬੰਧ ਰਹੇ ਆ, ਵੀ ਉਹ ਜਿਹੜੀਆਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜੀ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਸੀ। ਸੋ ਉਹਨੂੰ ਉਹਦੇ ਕਰਕੇ ਤੱਤੇ ਪਾਣੀ 'ਚ ਰਹੇ, ਉਹਨਾਂ ਨੂੰ ਅਸਤੀਫਾ ਦੇਣਾ ਪਿਆ, ਰਿਜ਼ਾਈਨ ਕਰਨਾ ਪਿਆ। ਉਸ ਤੋਂ ਬਾਅਦ ਦੇ ਵਿੱਚ ਇੱਕ ਜਿਹੜੇ ਕੈਂਪੇਨ ਮੈਨੇਜਰ ਜਿਹੜੇ ਰਹੇ ਨੇ ਰਾਸ਼ਟਰਪਤੀ ਟਰੰਪ ਦੇ ਉਸ ਟਾਈਮ ਦੇ ਉੱਤੇ, ਜਿਹੜੇ ਹੁਣ ਮੌਜੂਦਾ ਰਾਸ਼ਟਰਪਤੀ ਟਰੰਪ ਨੇ, ਉਹਨਾਂ ਦਾ ਹੁਣ ਇੱਕ ਹੋਰ ਨਵਾਂ ਵਿਵਾਦ ਜਿਹੜਾ ਹੈ ਉਹ ਛਿੜ ਗਿਆ ਹੈ ਵੀ ਯੂਕਰੇਨ ਦੇ ਵਿੱਚ ਜਿਹੜਾ ਰਾਸ਼ਟਰਪਤੀ ਕ੍ਰੈਮਲਿਨ ਦੇ ਨਾਲ ਸੀ, ਜਾਨੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਮਾਸਕੋ ਦੇ ਨਾਲ ਜਿਹੜਾ ਜਿਸ ਦੇ ਨਜ਼ਦੀਕੀ ਸੰਬੰਧ ਸੀ, ਉਸ ਦੀ ਜਿਹੜੀ ਆ ਡੀਲ ਜਿਹੜੀ ਬ੍ਰੋਕਰ ਉਹਨਾਂ ਨੇ ਐਜ਼ ਅ ਡੀਲ ਬ੍ਰੋਕਰ ਜਿਹੜੇ ਆ ਉਹ ਰਹੇ ਆ। ਸੋ ਕਈ ਤਰੀਕੇ ਦੇ ਜਿਹੜੇ ਵਿਵਾਦ ਜਿਹੜੇ ਜੀ ਉਹ ਛਿੜ ਰਹੇ ਆ। ਪਰ ਇਹ ਚੀਜ਼ ਮੰਨਣੀ ਮੈਨੂੰ ਜਿਹੜਾ ਇੱਕ ਨਿੱਜੀ ਤੌਰ ਦੇ ਉੱਤੇ ਇਦਾਂ ਲੱਗਦਾ ਨਹੀਂ ਵੀ ਰਸ਼ੀਆ ਜਿਹੜਾ ਇੰਨਾ ਜ਼ਿਆਦਾ ਇਨਫਲੂਐਂਸ ਕਰ ਸਕਦਾ, ਇੰਨਾ ਪ੍ਰਭਾਵਿਤ ਕਰ ਸਕਦਾ ਆ ਵੀ ਅਮਰੀਕਾ ਦੇ ਵਿੱਚ ਕੌਣ ਰਾਸ਼ਟਰਪਤੀ ਬਣੇਗਾ, ਵੀ ਉਹ ਰਸ਼ੀਆ ਜਿਹੜਾ ਉਹ ਡਿਸਾਈਡ ਕਰੇਗਾ। ਜੇ ਇਦਾਂ ਹੋਣ ਲੱਗ ਗਿਆ ਫਿਰ ਤਾਂ ਸਤਿ ਸ੍ਰੀ ਅਕਾਲ ਹੀ ਆ ਜੀ ਇੱਥੇ ਡੈਮੋਕ੍ਰੇਸੀ। ਸੋ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹਨਾਂ ਨੇ ਜਨਵਰੀ ਦੇ ਵਿੱਚ ਇਹ ਕਨਕਲੂਡ ਕੀਤਾ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਹੈਗੇ ਆ ਰਸ਼ੀਆ ਦੇ, ਉਹਨਾਂ ਨੇ ਪਰਸਨਲੀ ਆਰਡਰ ਕੀਤਾ ਸੀ ਇਹ ਕਵਰਟ ਆਪਰੇਸ਼ਨ, ਜਿਹਦੇ ਨਾਲ ਵੀ ਜਿਹੜੀ ਹਿਲਰੀ ਕਲਿੰਟਨ ਦੇ ਚਾਂਸਸ ਆ ਉਹ ਪ੍ਰੈਜ਼ੀਡੈਂਟ ਬਣਨ ਦੇ ਘਟਣ ਤੇ ਟਰੰਪ ਨੂੰ ਜਿਹੜੀ ਕਿਸੇ ਤਰ੍ਹਾਂ ਨਾਲ ਮਦਦ ਹੋਵੇ। ਇਹਦੇ ਵਿੱਚ ਜਿਹੜਾ ਇਨਕਲੂਡ ਸੀਗਾ ਵੀ ਪੋਲੀਟੀਕਲ ਟਾਰਗੇਟਸ ਨੂੰ ਹੈਕ ਕਰਨਾ, ਡਿਫੈਂਸ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਨੂੰ ਹੈਕ ਕਰਨਾ, ਤੇ ਇਸੇ ਤਰ੍ਹਾਂ ਜਿਹੜੀਆਂ ਕਈ ਈਮੇਲ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਆਪਸ ਦੇ ਵਿੱਚ ਉਹਨਾਂ ਨੂੰ ਹੈਕ ਕਰਕੇ ਜਦੋਂ ਉਹ ਈਮੇਲ ਰਿਲੀਜ਼ ਹੋਈਆਂ, ਉਹਨਾਂ ਦਾ ਜ਼ਰੂਰ ਥੋੜਾ ਬਹੁਤਾ ਲੋਕਾਂ ਦੇ ਉੱਤੇ ਅਸਰ ਪਿਆ ਹੈਗਾ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਕਾਰਨ ਜਿੱਦਾਂ ਆਪਾਂ ਕਹਿ ਰਹੇ ਸੀਗੇ ਵੀ ਕੱਲ ਵੀ ਮੈਂ ਗੱਲ ਕਰ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ ਜੇਮਸ ਕੌਮੀ ਦਾ ਤੇ ਨਾਂ ਲੱਗ ਜਾਂਦਾ ਆ ਵੀ ਹਿਲਰੀ ਕਲਿੰਟਨ ਨੂੰ ਹਰਾਉਣ ਦੇ ਵਿੱਚ ਇਸ ਬੰਦੇ ਦਾ ਜਿਹੜਾ ਕਹਿੰਦੇ ਜੀ ਹੱਥ ਆ। ਚਲੋ ਕਿਸੇ ਨਾ ਕਿਤੇ ਜਿਹੜਾ ਜੀ ਰਿਹਾ ਹੋ ਸਕਦਾ, ਛੋਟਾ ਮੋਟਾ ਹੱਥ ਰਿਹਾ ਹੋ ਸਕਦਾ ਵੀ ਇਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਸੀ। ਇਹਨਾਂ ਨੇ ਕੁਝ ਦਿਨ ਪਹਿਲਾਂ ਲੋਕਾਂ ਦੇ ਨਜ਼ਰੀਏ ਨੂੰ ਪ੍ਰਭਾਵਿਤ ਕਰਨ ਦੇ ਲਈ ਜਿਹੜਾ ਬਿਆਨ ਵੀ ਜਿਹੜਾ ਚਲੋ ਦੇ ਦਿੱਤਾ ਹੋਵੇ। ਪਰ ਜਿਹੜੀ ਗੱਲ ਤੁਸੀਂ ਹੁਣੇ ਕਹਿ ਕੇ ਹਟੇ ਵੀ ਜਿੱਦਾਂ DNC ਦੀਆਂ ਜਿਹੜੀਆਂ ਈਮੇਲਾਂ ਦਾ ਵਿਵਾਦ ਜਿਹੜਾ ਬਾਅਦ ਦੇ ਵਿੱਚ ਆਇਆ ਵੀ ਕਿੱਦਾਂ ਬਰਨੀ ਸੈਂਡਰ ਨੂੰ ਉਹਨਾਂ ਨੇ ਸਾਬੋਟੈਚ ਕੀਤਾ, ਉਹਨਾਂ ਦਾ ਜਿਹੜਾ ਕੈਂਪੇਨ ਸੀ ਕਿੱਦਾਂ ਉਹਨਾਂ ਨੂੰ ਰੋਕਿਆ ਵੀ ਹਿਲਰੀ ਕਲਿੰਟਨ ਹੀ ਜਿਹੜੀ ਅੱਗੇ ਆਵੇ। ਉਹ ਜਿਹੜੇ ਡੈਮੋਕ੍ਰੇਟ ਜਿਹੜਾ ਕਾਡਰ ਸੀਗਾ, ਡੈਮੋਕ੍ਰੇਟ ਜਿਹੜਾ ਵੋਟਰ ਸੀਗਾ, ਉਹਨਾਂ ਨੂੰ ਜਿਹੜਾ ਖਾਸ ਕਰਕੇ ਬਰਨੀ ਦੇ ਜਿਹੜੇ ਪੱਕੇ ਸਪੋਰਟਰ ਸੀਗੇ, ਉਹਨਾਂ ਨੂੰ ਉਹ ਗੱਲ ਪਚੀ ਨਹੀਂ। ਉਹਨਾਂ ਨੇ ਜਿਹੜੇ ਇਨਫੈਕਟ ਵੋਟ ਹੀ ਨਹੀਂ ਪਾਉਣਗੇ। ਇਹ ਇੱਕ ਚੀਜ਼ ਜਿਹੜੀ ਦੇਖੀ, ਕਿਉਂਕਿ ਉਹ ਇੱਕ ਯੰਗਸਟਰ ਸੀਗੇ, ਯੰਗ ਕਾਡਰ ਸੀਗਾ, ਤੇ ਉਹਨਾਂ ਨੇ ਉਹ ਵੋਟ ਪਾਉਣ ਤੋਂ ਕਿਹਾ ਵੀ ਛੱਡ ਭਰਾ, ਅਸੀਂ ਹੁਣ ਪਾਉਣੀ ਨਹੀਂ, ਸਾਡਾ ਬੰਦਾ ਜਿਹੜਾ ਜੀ ਉਹ ਅੱਗੇ ਨਹੀਂ ਆਇਆ। ਸੋ ਆਈ ਥਿੰਕ ਉਹਨਾਂ ਦਾ ਜਿਹੜਾ ਇੱਕ ਪੂਅਰਲੀ ਰਨ ਕੈਂਪੇਨ ਸੀਗਾ ਹਿਲਰੀ ਕਲਿੰਟਨ ਦਾ, ਉਹਦਾ ਇੱਕ ਮੁੱਖ ਕਾਰਨ ਸੀਗਾ ਉਹਨਾਂ ਦਾ ਹਾਰਨ ਦਾ, ਰਾਦਰ ਦੈਨ ਵੀ ਆਪਾਂ ਜਿਹੜਾ ਕਈ ਵਾਰੀ ਕਹਿ ਦਿੱਤਾ ਜਾਂਦਾ ਵੀ ਜੇਮਸ ਕੌਮੀ ਦੇ ਉੱਤੇ ਜਿਹੜਾ ਉਹਨਾਂ ਦਾ ਮੇਜਰ ਹੱਥ ਰਿਹਾ ਹੋਵੇ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਵਾਈਟ ਹਾਊਸ ਦੇ ਆਫੀਸ਼ੀਅਲ ਤੇ ਖਾਸ ਕਰਕੇ ਜਿਹੜੇ ਉਹਨਾਂ ਦੇ ਪ੍ਰੈਸ ਸਕੱਤਰ ਹੈਗੇ ਆ ਸ਼ਾਨ ਸਪਾਈਸਰ, ਉਹਨਾਂ ਨੇ ਇਹ ਕਿਹਾ ਵੀ ਕੋਈ ਪ੍ਰੂਫ ਨਹੀਂ ਹੈਗਾ, ਕੋਈ ਕਿਸੇ ਤਰ੍ਹਾਂ ਦੀ ਕਲੂਜਨ ਨਹੀਂ ਹੈਗੀ ਟਰੰਪ ਕੈਂਪੇਨ ਤੇ ਰਸ਼ੀਆ ਦੇ ਵਿੱਚ, ਤੇ ਪਰ ਇਹ ਗੱਲ ਜਿਹੜੀ ਆ ਇਨਵੈਸਟੀਗੇਟ ਕਰਨ ਵਾਲੀ ਆ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਆ ਉਹਨਾਂ ਦੀਆਂ ਜਿਹੜੀਆਂ ਗੱਲਾਂ ਆ ਬਾਹਰ ਕਿਸ ਤਰ੍ਹਾਂ ਲੀਕ ਹੋ ਰਹੀਆਂ। ਤੇ ਉਹ ਕਹਿੰਦੇ ਵੀ ਜਿਹੜੀਆਂ ਗੱਲਾਂ ਲੀਕ ਹੋ ਰਹੀਆਂ, ਜਿਹੜੀਆਂ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਬੰਦੇ ਆਫਿਸ ਦੇ ਵਿੱਚ ਪਹਿਲਾਂ ਹੀ ਕੰਮ ਕਰ ਰਿਹਾ ਵਾਈਟ ਹਾਊਸ ਤੇ, ਉਹ ਜਿਹੜੇ ਲੀਕ ਕਰ ਰਹੇ ਆ, ਉਸ ਗੱਲ ਨੂੰ ਇਨਵੈਸਟੀਗੇਟ ਕਰਨ ਦੀ ਜ਼ਰੂਰਤ ਹੈ। ਬਿਲਕੁਲ ਜੀ, ਇਹ ਲੀਕ ਦਾ ਮਸਲਾ ਜ਼ਰੂਰ ਇੱਕ ਗੰਭੀਰ ਆ, ਕਿਉਂਕਿ ਜੇ ਹਰ ਇੱਕ ਗੱਲ ਵਾਈਟ ਹਾਊਸ ਦੀ ਹਰ ਇੱਕ ਦੇ ਸਾਹਮਣੇ ਜਿਹੜੀ ਜੀ ਉਹ ਆ ਜਾਵੇਗੀ ਤਾਂ ਫਿਰ ਇੱਕ ਪ੍ਰਾਈਵੇਸੀ ਨਾਂ ਦੀ ਜਿਹੜੀ ਚੀਜ਼ ਨਹੀਂ ਰਹੇਗੀ। ਪਾਲਿਸੀਆਂ ਕਿੱਦਾਂ ਬਣਾਉਣਗੇ ਜਿਹੜੇ ਆ ਮੌਜੂਦਾ ਪ੍ਰਸ਼ਾਸਨ, ਇਹ ਇੱਕ ਜ਼ਰੂਰ ਸੰਜੀਦਾ ਮਸਲਾ ਆ, ਇਸ ਦੇ ਉੱਤੇ ਵੀ ਜ਼ਰੂਰ ਕਰਨਾ ਚਾਹੀਦਾ। ਤੇ ਮੈਨੂੰ ਲੱਗਦਾ ਇਹਨਾਂ ਦੇ ਕੋਲ ਇੱਕ ਹਥਿਆਰ ਤਾਂ ਹੈਗਾ ਹੀ ਆ ਹਰਜੋਤ ਸਿੰਘ ਜੀ, ਵੀ ਇਹ ਉਹਨਾਂ ਬੰਦਿਆਂ ਨੂੰ ਹੁਣ ਲਾ ਕੇ ਆਪਣੇ ਬੰਦੇ ਜਿਹੜੇ ਜੀ ਉੱਥੇ ਲਾ ਸਕਦੇ ਨੇ, ਜੋ ਕਿ ਜ਼ਿਆਦਾਤਰ ਆਪਾਂ ਦੇਖਿਆ ਵੀ ਉਹ ਕਰ ਵੀ ਰਹੇ ਨੇ ਲੰਮੇ ਸਮੇਂ ਤੋਂ। ਜਿਹੜਾ ਇਸ ਤਰੀਕੇ ਦੇ ਨਾਲ ਇਹ ਪ੍ਰਕਿਰਿਆ ਚੱਲਦੀ ਆਈ ਆ ਤੇ ਚੱਲਦੀ ਹੀ ਰਹਿਣੀ ਵੀ ਆ। ਜਿਹੜਾ ਵੀ ਕੋਈ ਆਉਂਦਾ ਆ ਆਪਣੇ ਪ੍ਰਸ਼ਾਸਨ ਦੇ ਵਿੱਚ ਉਹੀ ਬੰਦੇ ਲੈ ਕੇ ਆਉਂਦਾ ਆ ਜਿਹੜਾ ਉਹਨਾਂ
ਦੀ ਜਿਹੜੀ ਵਿਚਾਰਧਾਰਾ ਦੇ ਨਾਲ ਮਿਲਦੇ ਹੋਣ। ਬਾਕੀ ਮੈਂ ਹੈਰਾਨ ਸੀਗਾ ਜਦੋਂ ਹਰਜੋਤ ਸਿੰਘ ਜੀ, ਜਦੋਂ ਪਿਛਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਟੈਕਸ ਦੇ ਇੱਕ ਡਾਕੂਮੈਂਟ ਲੀਕ ਹੋਏ ਸੀ, ਇੱਕ ਜਾਣੇ ਨੇ ਇੱਥੋਂ ਤੱਕ ਜਿਹੜਾ ਆ ਉਹ ਬਿਆਨ ਦਿੱਤਾ ਸੀ, ਕਹਿੰਦੇ ਵੀ ਮੈਨੂੰ ਤਾਂ ਇਦਾਂ ਲੱਗਦਾ ਵੀ ਡੋਨਲਡ ਟਰੰਪ ਨੇ ਖੁਦ ਇਹ ਜਿਹੜਾ ਟੈਕਸ ਦਾ ਜਿਹੜਾ ਪੱਤਰ ਆਪਣੇ ਹੈਗੇ ਆ 2005 ਵਾਲੇ ਉਹ ਖੁਦ ਲੀਕ ਕਰ ਦਿੱਤੇ ਹੋਣ। ਕਹਿੰਦੇ ਕਾਰਨ ਉਸ ਦੇ ਪਿੱਛੇ ਇਹ ਰਿਹਾ ਹੋ ਸਕਦਾ ਆ ਵੀ ਇਸ ਮੌਕੇ ਉਹ ਚਾਹੁੰਦੇ ਨੇ ਵੀ ਗੱਲਾਂ ਜਿਹੜੀਆਂ ਉਹ ਡਾਇਵਰਟ ਹੋ ਜਾਣ, ਕਿਉਂਕਿ ਉਸ ਟਾਈਮ ਦੇ ਉੱਤੇ ਵਾਇਰ ਟੈਪ ਨੂੰ ਲੈ ਕੇ, ਰਸ਼ੀਅਨ ਜਿਹੜੀ ਇੰਟਰਫੇਰੈਂਸ ਨੂੰ ਲੈ ਕੇ ਇੱਕ ਕਾਫੀ ਜ਼ਿਆਦਾ ਵਿਵਾਦ ਭਖਿਆ ਹੋਇਆ ਸੀ ਤੇ ਉਹ ਗੱਲ ਨੂੰ ਕਿਸੇ ਪਾਸੇ ਨੂੰ ਜਿਹੜਾ ਉਹ ਮੋੜਨਾ ਚਾਹੁੰਦੇ ਸੀਗੇ। ਇਹ ਹੁਣ ਇਸ ਦੇ ਵਿੱਚ ਕਿੰਨੀ ਸੱਚਾਈ ਆ, ਇਹ ਤਾਂ ਜਾਂ ਡੋਨਲਡ ਟਰੰਪ ਜਾਣਦੇ ਆ ਤੇ ਜਾਂ ਜਿਹੜੇ ਕਿਆਸ ਰਾਈਆਂ ਲਾ ਰਹੇ ਆ ਉਹ ਜਾਣਦੇ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਡੇਵਿਡ ਨੂਨੀਅਲਸ ਹੈਗੇ ਆ, ਕੈਲੀਫੋਰਨੀਆ ਦੇ ਰਿਪਬਲਿਕਨ ਚੇਅਰਮੈਨ ਹੈਗੇ ਇੰਟੈਲੀਜੈਂਸ ਕਮੇਟੀ ਦੇ ਜੀ, ਉਹ ਕਹਿੰਦੇ ਵੀ ਜਿਹੜੀ ਇਹ ਚੀਜ਼ ਆ ਇਨਵੈਸਟੀਗੇਸ਼ਨ ਜਿੰਨੀ ਜ਼ਿਆਦਾ ਲੰਮੀ ਹੁੰਦੀ ਆ ਉਨੇ ਜ਼ਿਆਦਾ ਪਈ ਉਹਦੇ ਤੇ ਬੱਦਲ ਛਾਊਗੇ। ਸੋ ਇਹਨੂੰ ਜਲਦੀ ਤੋਂ ਜਲਦੀ ਇਹਦਾ ਡਿਸੀਜਨ ਲੈਣਾ ਚਾਹੀਦਾ ਹੈਗਾ ਆ। ਤੇ ਜੇ ਕੋਈ ਐਵੀਡੈਂਸ ਹੈਗਾ ਆ ਵੀ ਜਿਹੜੇ ਵਾਈਟ ਹਾਊਸ ਦੇ ਬੰਦੇ ਜਿਹੜੇ ਕੰਮ ਕਰਦੇ ਸੀ ਰਸ਼ੀਅਨਸ ਦੇ ਨਾਲ, ਤੇ ਉਹ ਲੋਕਾਂ ਨੂੰ ਛੇਤੀ ਤੋਂ ਛੇਤੀ ਜਿਹੜੇ ਆ ਉਹ ਪਤਾ ਲੱਗਣੇ ਚਾਹੀਦੇ ਹੈਗੇ ਆ। ਜੀ ਜੀ, ਤੇ ਬਿਲਕੁਲ ਸੋਤਿਓ, ਤੁਸੀਂ ਵੀ ਜ਼ਰੂਰ ਕਾਲ ਕਰ ਸਕਦੇ ਹੋ। ਤੁਸੀਂ ਕੀ ਵਿਚਾਰ ਰੱਖਦੇ ਹੋ ਇਹ ਜਿਹੜੇ ਆ ਇਸ ਟਾਈਮ ਜਿਹੜੀ ਤਾਜ਼ਾ ਘਟਨਾਕ੍ਰਮ ਜਿਹੜਾ ਜੀ ਚੱਲ ਰਿਹਾ, ਕਿਉਂਕਿ ਇੱਕ ਸੰਜੀਦਾ ਮਸਲਾ ਆ, ਰਾਸ਼ਟਰਪਤੀ ਦੇ ਨਾਲ ਸਿੱਧਾ ਸੰਬੰਧ ਜਿਹੜਾ ਜੀ ਇਸ ਟਾਈਮ ਇਹ ਗੱਲਾਂ ਰੱਖਦੀਆਂ ਨੇ। ਤੁਸੀਂ ਜਿਹੜਾ ਜੀ ਕੀ ਸੋਚਦੇ ਹੋ, ਕੀ ਜੇਮਸ ਕੌਮੀ ਦੀ ਗੱਲ ਦੇ ਵਿੱਚ ਤੁਹਾਨੂੰ ਜਿਹੜਾ ਉਹ ਲੱਗਦਾ ਹੈ ਵੀ ਕੋਈ ਸੱਚਾਈ ਹੈਗੀ ਹੈ, ਕਿ ਰਾਸ਼ਟਰਪਤੀ ਟਰੰਪ ਜਿਹੜਾ ਤੁਹਾਨੂੰ ਲੱਗ ਰਿਹਾ ਵੀ ਉਹ ਸੱਚ ਬੋਲ ਰਹੇ ਨੇ ਵਾਇਰ ਟੈਪ ਨੂੰ ਲੈ ਕੇ? ਸੋ ਜ਼ਰੂਰ ਤੁਸੀਂ ਵੀ ਸਰੋਤਿਓ ਕਾਲ ਕਰ ਸਕਦੇ ਹੋ, ਨੰਬਰ 408-272-5200 4082725200 ਦੇ ਉੱਤੇ। ਉਹ ਤੋਂ ਬਾਅਦ ਆਪਾਂ ਰਾਜਕਨਵੀਰ ਸਿੰਘ ਜੀ ਕੁਝ ਜਿਹੜੀਆਂ ਆਈਸ ਦੇ ਨਾਲ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਉਹ ਵੀ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਤੇ ਨਾਲ ਦੀ ਨਾਲ ਜਿਹੜੇ ਆਪਾਂ ਵਿਸਾਖੀ ਦੇ ਬਾਰੇ ਡਿਸਕਸ ਕਰਦੇ ਆ ਰਹੇ ਆ ਵੀ ਆਪਣੇ ਗੁਰੂ ਘਰ ਜਾਂ ਗੁਰੂ ਘਰਾਂ ਦੇ ਪ੍ਰਬੰਧਕ ਦਾ ਹੋਰ ਆਰਗੇਨਾਈਜੇਸ਼ਨਾਂ ਦਾ ਜ਼ਰੂਰ ਕੁਛ ਨਾ ਕੁਛ ਕਰਦੀਆਂ ਹੀ ਆ, ਨਗਰ ਕੀਰਤਨ ਵੀ ਹੁੰਦੇ, ਪਰ ਆਪਾਂ ਇੰਡੀਵਿਜੂਅਲੀ ਕੀ ਕਰ ਰਹੇ ਆ? ਜੇ ਅਸੀਂ ਬਿਜ਼ਨਸ ਓਨਰ ਆ ਤੇ ਅਸੀਂ ਆਪਣੇ ਬਿਜ਼ਨਸ ਤੇ ਕੀ ਕਰ ਰਹੇ ਆ ਲੋਕਾਂ ਨੂੰ ਦੱਸਣ ਲਈ ਵੀ ਸਾਡਾ ਅੱਜ ਵਿਸਾਖੀ ਦਿਨ ਆ, ਬਰਥਡੇ ਆਫ ਖਾਲਸਾ ਹੈਗਾ ਆ, ਜਾਂ ਜਿਹੜੇ ਤੁਹਾਡੇ ਬੱਚੇ ਆ ਸਕੂਲ ਜਾਂਦੇ ਉਹਨਾਂ ਨੂੰ ਤੁਸੀਂ ਕੀ ਕਹਿ ਰਹੇ ਆ, ਜਾਂ ਛੋਟੀਆਂ ਚੀਜ਼ਾਂ ਜਿਹੜੀਆਂ ਆ, ਜਿਸ ਤਰ੍ਹਾਂ ਤੁਸੀਂ ਦੇਖੋ ਹੋਰ ਕਮਿਊਨਿਟੀਆਂ ਜਿੱਦਾਂ ਚਾਈਨੀਜ਼ ਇਨਵੋਲਵ ਹੁੰਦੇ ਹੈਗੇ, ਚਾਈਨੀਜ਼ ਨਿਊ ਈਅਰ ਤੇ ਦੇਖੋ ਵੀ ਸਾਰਾ ਮੀਡੀਆ ਇਨਵੋਲਵ ਹੁੰਦਾ, ਕਿੱਦਾਂ ਉਹਨਾਂ ਦੀਆਂ ਪਰੇਡਸ ਹੁੰਦੀਆਂ, ਕਿੱਦਾਂ ਉਹ ਕੱਲੇ ਦੇ ਘਰਾਂ 'ਚ ਉਹਨਾਂ ਦੇ ਫੰਕਸ਼ਨ ਜਿੱਦਾਂ ਕ੍ਰਿਸਮਸ ਵਾਲਾ ਮਾਹੌਲ ਹੁੰਦਾ। ਬਿਲਕੁਲ ਇਸੇ ਤਰ੍ਹਾਂ ਜਿਹੜਾ ਮੈਕਸੀਕੀਆਂ ਦਾ ਹੁੰਦਾ ਸਿੰਕੋ ਡੇ ਮਾਇਓ, ਜੀ ਉਹ ਵੀ ਬਹੁਤ ਵੱਡੀ ਚੀਜ਼ ਹੁੰਦੀ ਆ। ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਉਹਨਾਂ ਨੂੰ ਪਤਾ ਹੀ ਆ, ਐਕਚੁਅਲੀ ਤਾਂ ਜਿੱਥੇ ਵੀ ਸਪੈਨਿਸ਼ ਰਹਿੰਦੇ ਜਿਹੜੀਆਂ ਸਟੇਟਾਂ 'ਚ, ਪਰ ਕੈਲੀਫੋਰਨੀਆ 'ਚ ਬਹੁਤ ਵੱਡਾ ਹਰ ਸ਼ਹਿਰ 'ਚ ਹੁੰਦਾ। ਸਾਡੇ ਇੱਥੇ ਸੈਨੋਜ਼ੇ ਵੀ ਹੁੰਦਾ, ਵੀ ਪਤਾ ਹੀ ਨਹੀਂ, ਜਿੱਦਾਂ ਹਜ਼ਾਰਾਂ ਦੇ ਹਿਸਾਬ ਨਾਲ ਉੱਥੇ ਲੋਕ ਆਏ ਹੁੰਦੇ ਆ, ਇਕੱਤਰ ਹੁੰਦੇ ਆ। ਬਿਲਕੁਲ ਜੀ, ਸੋ ਉਹ ਇਸ ਤਰ੍ਹਾਂ ਵੀ ਆਪਾਂ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਆ ਉਹ ਵਿਸਾਖੀ ਦੇ ਲਈ ਕੀ ਕਰ ਰਹੇ ਆ, ਤੁਹਾਡਾ ਕੀ ਆਈਡੀਆ ਹੈ? ਤੁਸੀਂ ਰੇਡੀਓ ਤੇ ਜਰੂਰ ਕਾਲ ਕਰਕੇ ਸਾਂਝਾ ਕਰ ਸਕਦੇ ਹੋ। ਕੱਲ ਵੀ ਕਈਆਂ ਨੇ ਪੁਆਇੰਟ ਦੱਸੇ ਸੀ, ਬਹੁਤ ਵਧੀਆ ਪੁਆਇੰਟਸ ਦੱਸੇ ਸੀ, ਜਾਂ ਤੁਸੀਂ ਕੀ ਕਰਨ ਜਾ ਰਹੇ ਆ, ਆਪਾਂ ਜਰੂਰ ਤੁਹਾਡੀ ਰੇਡੀਓ ਤੇ ਅਨਾਉਂਸਮੈਂਟ ਕਰਾਂਗੇ। ਜਾਂ ਤੁਸੀਂ ਆਪਣੇ ਟਾਊਨ 'ਚ ਕੋਈ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਕਰ ਰਹੇ ਹੈਗੇ ਆ ਤੇ ਉਹਦੇ ਵਾਸਤੇ ਤੁਹਾਨੂੰ ਜਿੱਦਾਂ ਅਨਾਉਂਸਮੈਂਟ ਆਪਾਂ ਉਹ 'ਚ ਵੀ ਤੁਹਾਡੀ ਹੈਲਪ ਕਰਾਂਗੇ ਕਿ ਹਾਂ ਜੀ ਇੱਥੇ ਦੇ ਸਿੰਘ ਜਿਹੜੇ ਆਹ ਕੰਮ ਕਰ ਰਹੇ ਆ ਜੀ। ਸੋ ਬਿਲਕੁਲ ਸਰੋਤੇ ਇਦਾਂ ਜੁੜੇ ਰਹੋ। ਤੇ ਬਾਕੀ ਤੁਸੀਂ ਜੇ ਜਿੱਦਾਂ ਕਿਸੇ ਵੀ ਤਰੀਕੇ ਦਾ ਕੋਈ ਵਿਚਾਰ ਰੱਖਦੇ ਆ, ਜੋ ਵੀ ਘਟਨਾ ਚੱਕਰ ਚੱਲ ਰਿਹਾ ਨੇ ਇਸ ਟਾਈਮ ਇੱਥੇ ਅਮਰੀਕਾ 'ਚ, ਜ਼ਰੂਰ ਕਾਲ ਕਰੋ 408-272-5200 4082725200 ਤੇ ਆਪਾਂ ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਵਾਪਸ ਆਉਂਦੇ ਆ। ਪ੍ਰੋਗਰਾਮ ਇਦਾਂ ਹੀ ਚੱਲਦਾ ਰਹੇਗਾ। ਅੱਜ ਦੀ ਸਵੇਰ ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ, ਮੈਂ ਨੀਰੂ ਬਾਜਵਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1000 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਬਾਹਰਲੀ ਸਟੇਟ ਤੋਂ ਆਏ ਵਿਦਿਆਰਥੀਆਂ ਨੂੰ 에ਅਰਪੋਰਟ ਤੋਂ ਪਿਕਅਪ ਵੀ ਕਰਦੇ ਹਨ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ
ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 530 300 2356 5303002356। ਤੇ ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਜ਼, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਆਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਆਪਣੀ ਸਕਿਨ, ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਤੇ ਉਸ ਦੇ ਨਾਲ ਭਾਰ ਘਟਾਉਣ ਦੇ ਵਿੱਚ ਵੀ ਇਹ ਤੁਹਾਡੀ ਮਦਦ ਕਰਨਗੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500 408 272 2500 or visit khalsainsurance.com. You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬੀ ਰੇਡੀਓ USA ਦੇ ਸਰੋਤੇ ਆਲ ਓਵਰ ਦੀ ਵਰਲਡ ਜਿੱਥੇ ਵੀ ਸੁਣ ਰਹੇ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਇਹ ਵੀ ਆਸ ਕਰਦੇ ਹਾਂ ਵੀ ਤੁਹਾਨੂੰ ਜਿਹੜੇ ਅਮਰੀਕਾ 'ਚ ਕੀ ਕੁਛ ਹੋ ਰਿਹਾ, ਤੇ ਚਾਹੇ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਆ, ਚਾਹੇ ਤੁਸੀਂ ਇੰਡੀਆ 'ਚ ਰਹਿੰਦੇ ਆ, ਚਾਹੇ ਤੁਸੀਂ ਸਾਡੇ ਗੁਆਂਢੀ ਮੁਲਕ ਕੈਨੇਡਾ 'ਚ ਰਹਿੰਦੇ ਆ, ਜੋ ਅਮਰੀਕਾ ਦੇ ਵਿੱਚ ਹੋ ਰਿਹਾ ਉਹਦੀਆਂ ਖਬਰਾਂ ਤੁਹਾਨੂੰ ਪਸੰਦ ਆ ਰਹੀਆਂ ਹੋਣਗੀਆਂ ਜੀ। ਕਿਉਂਕਿ ਆਪਾਂ ਜਿੱਥੇ ਰਹਿੰਦੇ ਆ ਉੱਥੇ ਦਾ ਬਿਲਕੁਲ ਹਰ ਇੱਕ ਨੂੰ ਨੌਲੇਜ ਹੋਣਾ ਚਾਹੀਦਾ ਹੈਗਾ ਆ, ਨਹੀਂ ਤਾਂ ਫਿਰ ਮੁੜ ਕੇ ਜਿਹੜੇ ਲਾ ਪਾਸ ਹੋ ਜਾਂਦੇ ਆ ਤਾਂ ਫਿਰ ਸਾਰੇ ਘਬਰਾਉਂਦੇ ਹੈਗੇ ਆ ਜੀ। ਫਿਰ ਸਾਡੇ ਵੀ ਬਹੁਤ ਗੱਲਾਂ ਆਉਂਦੀਆਂ ਵੀ ਸਾਡਾ ਹੁਣ ਕੀ ਬਣੂਗਾ ਜੀ। ਇਸ ਕਰਕੇ ਹੀ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜੀ। ਤੇ ਹਰਜੋਤ ਸਿੰਘ ਜੀ ਅਗਲੀ ਆਪਾਂ ਜਿਹੜੀ ਉਹ ਗੱਲ ਕਰਨੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਗੱਲ ਕਰਨੀ ਆ। ਤੇ ਇੱਕ ਜਿਹੜਾ ਇੱਕ ਨਵਾਂ
ਕਾਈਂਡ ਆਫ ਬੈਨ ਜਿਹੜਾ ਆਇਆ ਆ ਵੀ ਜਿਸ ਦੇ ਵਿੱਚ ਲੈਪਟਾਪ ਫਲਾਈਟਸ ਦੇ ਵਿੱਚ ਜਿਹੜੀਆਂ ਜਿਹੜਾ ਬੈਨ ਹੈਗਾ, ਖਾਸ ਕਰਕੇ ਇਹ ਜਿਹੜਾ ਬੈਨ ਇਹਨਾਂ ਨੇ ਲਾਇਆ ਆ ਜਿਹੜੇ ਲੈਪਟਾਪ ਹੋ ਗਏ, ਕਿੰਡਲ ਹੋ ਗਏ, ਆਈਪੈਡਸ ਹੋ ਗਏ, ਕੈਮਰਾਜ਼ ਹੋ ਗਏ, ਉਹਨਾਂ ਸਾਰਿਆਂ ਨੂੰ ਫਲਾਈਟਸ ਦੇ ਵਿੱਚ ਜਿਹੜੀਆਂ ਅਮਰੀਕਾ ਤੋਂ ਆ ਰਹੀਆਂ ਨੇ ਤੇ ਜਿਹੜੀਆਂ ਅਮਰੀਕਾ ਤੋਂ ਜਾ ਰਹੀਆਂ ਨੇ ਉਸ ਦੇ ਵਿੱਚ ਬੈਨ ਕਰਨਾ ਆ। ਸਾਰੇ ਮੁਲਕਾਂ ਦੇ ਲਈ ਨਹੀਂ ਆ, ਇਹ ਖਾਸ ਕਰਕੇ ਜਿਹੜਾ ਮਿਡਲ ਈਸਟ ਤੇ ਅਫਰੀਕਾ ਦੇ ਕੁਝ ਜਿਹੜੇ ਦੇਸ਼ ਆ ਉਹਨਾਂ ਦੇ ਉੱਤੇ ਜਿਹੜਾ ਇਹ ਬੈਨ ਲਾਇਆ ਗਿਆ, ਜਿਨ੍ਹਾਂ ਵਿੱਚ ਜਾਰਡਨ ਦਾ ਹਵਾਈ ਅੱਡਾ ਆਉਂਦਾ ਆ, ਮਿਸਰ, ਇਜਿਪਟ ਦਾ ਆਉਂਦਾ ਆ, ਟਰਕੀ ਦਾ ਜਿਹੜਾ ਆਉਂਦਾ ਆ, ਸਾਊਦੀ ਅਰੇਬੀਆ ਦਾ ਹਵਾਈ ਅੱਡਾ, ਮੋਰੱਕੋ ਦਾ, ਕਤਰ ਦਾ, ਦੁਬਈ ਦਾ, ਅਬੂ ਧਾਬੀ ਦਾ, ਯੂਨਾਈਟਿਡ ਅਰਬ ਐਮੀਰੇਟਸ, ਇਹਦਾ ਜਿਹੜੇ ਹਵਾਈ ਅੱਡੇ ਜਿਹੜੇ ਆਉਂਦੇ ਆ ਉਹਦੇ ਉੱਤੇ ਜਿਹੜਾ ਬੈਨ ਰਹੇਗਾ। ਮੈਂ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਹੈਗੀ ਆ ਵੀ ਜਿਹੜਾ ਕਤਰ 에ਅਰਵੇਜ਼ ਆ, ਐਮੀਰੇਟਸ 에ਅਰਵੇਜ਼ ਆ, ਇਤਿਹਾਦ 에ਅਰਵੇਜ਼ ਆ, ਇਹ ਆਪਣੇ ਕਾਫੀ ਲੋਕ ਜਿਹੜੇ ਆ ਖਾਸ ਕਰਕੇ ਇਹਨਾਂ ਦੇ ਉੱਤੇ ਜਿਹੜੇ ਆ ਕਾਫੀ ਜਿਹੜੇ ਵੱਡੀ ਮਾਤਰਾ 'ਚ ਲੋਕ ਆਪਣੇ ਸਫ਼ਰ ਕਰਦੇ ਨੇ। ਸੋ ਜਿਹੜਾ ਅਮਰੀਕਾ ਨੇ ਜਿਹੜੀ ਇੱਕ ਈਮੇਲ ਆਪਣੇ TSA ਟਰਾਂਸਪੋਰਟੇਸ਼ਨ ਸੇਫਟੀ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਆ ਉਹਨਾਂ ਨੂੰ ਡਿਸਟ੍ਰੀਬਿਊਟ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਕਹਿੰਦੇ ਵੀ ਸਮੱਸਿਆ ਕੀ ਹੈਗੀ ਇਸ ਟਾਈਮ ਵੀ ਸਪੈਸੀਫਾਈ ਨਹੀਂ ਕੀਤਾ, ਬਹੁਤ ਹੀ ਜ਼ਿਆਦਾ ਸਪੈਸੀਫਿਕੇਸ਼ਨ ਨਹੀਂ ਦਿੱਤੀਆਂ, ਪਰ ਮੋਟੇ ਪੱਧਰ ਦੇ ਉੱਤੇ ਜਿਹੜੀਆਂ ਉਹਨਾਂ ਨੇ ਗੱਲਾਂ ਲਿਖੀਆਂ ਵੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਡਿਵਾਈਸਿਸ ਖਾਸ ਕਰ ਜਿਹੜੇ ਲੈਪਟਾਪ ਨੇ, ਆਈਪੈਡਸ ਨੇ, ਕਿੰਡਲਸ ਨੇ ਤੇ ਕੈਮਰੇ ਆ, ਇਹਨਾਂ ਨੂੰ ਕੈਬਿਨ ਦੇ ਵਿੱਚ ਲਿਜਾਉਣ ਤੋਂ ਮਨਾ ਆ। ਐਸਾ ਨਹੀਂ ਆ ਵੀ ਤੁਸੀਂ ਲਿਆ ਨਹੀਂ ਸਕਦੇ, ਅਮਰੀਕਾ 'ਚ ਜਾਂ ਇੱਥੋਂ ਲਿਜਾ ਨਹੀਂ ਸਕਦੇ, ਲੈ ਕੇ ਜਾ ਸਕਦੇ ਹੋ, ਲੈ ਕੇ ਆ ਵੀ ਸਕਦੇ ਹੋ, ਪਰ ਤੁਹਾਨੂੰ ਆਪਣੇ ਜਿਹੜਾ ਚੈੱਕਡ ਬੈਗ ਹੁੰਦਾ ਆ, ਜਿਹੜਾ ਵੱਡਾ ਬੈਗ ਹੁੰਦਾ, ਉਹਦੇ ਵਿੱਚ ਲਿਜਾਣਾ ਪਊਗਾ। ਕੈਬਿਨ ਵਿੱਚ ਤੁਹਾਨੂੰ ਲੈ ਕੇ ਜਾਣਾ ਜਿਹੜਾ ਆ ਉਹ ਅਲਾਓ ਹੁਣ ਨਹੀਂ ਜਿਹੜਾ ਜੀ ਹੋਵੇਗਾ। ਮੰਡੇ ਨੂੰ ਕਹਿੰਦੇ ਸਰਕੂਲਰ ਹਰਜੋਤ ਸਿੰਘ ਜੀ ਇਹਨਾਂ ਨੇ ਜਾਰੀ ਕੀਤਾ ਸੀ ਤੇ 96 ਘੰਟੇ ਸਾਰੀਆਂ 에ਅਰਲਾਈਨਸ ਨੂੰ ਇਸ ਤੇ ਕੰਪਲਾਈ ਹੋਣ ਦੇ ਲਈ ਉਹਨਾਂ ਨੇ ਜਿਹੜੇ ਦਿੱਤੇ ਸੀ। ਸੋ ਮੈਂ 에ਅਰਲਾਈਨਸ ਦੇ ਸਾਰਿਆਂ ਦੇ ਮੈਂ ਇੱਕ ਵਾਰੀ ਦੁਬਾਰਾ ਨਾਮ ਲੈ ਦਿੰਦਾ ਹੈ ਜਿਹੜੀਆਂ ਪ੍ਰਭਾਵਿਤ ਹੋਣਗੀਆਂ। ਇਜਿਪਟ 에ਅਰ, ਟਰਕਿਸ਼ 에ਅਰਲਾਈਨਸ, ਸਾਊਦੀ 에ਅਰਲਾਈਨਸ, ਕੁਵੈਤ 에ਅਰਵੇਜ਼, ਰਾਇਲ 에ਅਰ ਮੋਰੱਕੋ, ਕਤਰ 에ਅਰਵੇਜ਼, ਐਮੀਰੇਟਸ ਤੇ ਇਤਿਹਾਦ, ਇਹ ਜਿਹੜੀਆਂ 에ਅਰਲਾਈਨਸ ਆ ਇਹਨਾਂ ਦੇ ਵਿੱਚ ਜਿਹੜਾ ਹੁਣ ਜੇ ਤੁਸੀਂ ਆਪਣਾ ਲੈਪਟਾਪ, ਆਈਪੈਡ, ਕਿੰਡਲ ਜਾਂ ਕੈਮਰਾ ਲੈ ਕੇ ਜਾਣਾ ਆ, ਇਹਨਾਂ ਨੂੰ ਤੁਹਾਨੂੰ ਆਪਣਾ ਜਿਹੜਾ ਚੈੱਕਡ ਇਨ ਬੈਗ ਹੁੰਦਾ ਆ ਉਸ ਦੇ ਵਿੱਚ ਲਿਜਾ ਸਕਦੇ ਹੋ। ਕੈਬਿਨ ਦੇ ਵਿੱਚ ਲੈ ਕੇ ਜਾਣ ਤੋਂ ਇਹਨਾਂ ਨੇ ਹੁਣ ਬੈਨ ਲਾਇਆ ਆ। ਜਿਹੜੀ ਵੀ ਫਲਾਈਟ ਇਹਨਾਂ 에ਅਰਪੋਰਟਸ ਤੋਂ ਅਮਰੀਕਾ ਵੱਲ ਨੂੰ ਆ ਰਹੀ ਆ ਤੇ ਜਾਂ ਜਿਹੜੀ ਵੀ ਫਲਾਈਟ ਇੱਧਰੋਂ ਅਮਰੀਕਾ ਤੋਂ ਉਹ ਵਾਲੇ 에ਅਰਪੋਰਟਸ ਦੇ ਵੱਲ ਜਿਹੜੀਆਂ ਡਾਇਰੈਕਟ ਫਲਾਈਟਸ ਜਾ ਰਹੀਆਂ ਆ ਉਸ ਦੇ ਵਿੱਚ ਹੁਣ ਵੀ ਜਿਹੜੇ ਇੰਡੀਆ ਤੋਂ ਹੌਪ ਕਰਦੇ ਨੇ, ਇੱਕ ਜਿਹੜਾ ਉਹ ਜਿਹੜਾ ਕਹਿ ਲਓ ਵੀ ਸਟਾਪ ਲੈ ਕੇ ਜਾਂਦੇ ਆ, ਉਹਦੇ ਉੱਤੇ ਕਿੱਦਾਂ ਅਸਰ ਹੋਵੇਗਾ ਇਹਦੇ ਬਾਰੇ ਅਜੇ ਕੋਈ ਉਹਨਾਂ ਨੇ ਨਹੀਂ ਦੱਸਿਆ। ਇੱਕ ਚੀਜ਼ ਇਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਡਾਇਰੈਕਟ ਫਲਾਈਟਸ ਹੈਗੀਆਂ ਆ ਇਹਨਾਂ 에ਅਰਪੋਰਟਸ ਤੋਂ ਅਮਰੀਕਾ ਨੂੰ, ਉਹਦੇ ਉੱਤੇ ਜਿਹੜਾ ਬੈਨ ਲੱਗੇਗਾ। ਬਿਲਕੁਲ, ਸੋ ਇਹ ਧਿਆਨ ਰੱਖਣਾ ਚਾਹੀਦਾ। ਕਹਿੰਦੇ ਵੀ ਕੋਈ ਵੀ ਚੀਜ਼ ਜਿਹੜੀ ਤੁਹਾਡੇ ਫੋਨ ਤੋਂ ਵੱਡੀ ਹੈਗੀ ਆ ਇਲੈਕਟ੍ਰੋਨਿਕ ਡਿਵਾਈਸ, ਉਹ ਤੁਸੀਂ ਅੰਦਰ ਨਹੀਂ ਲਿਜਾ ਸਕਦੇ ਹੈਗੇ। ਜਿਹੜਾ ਕੈਬਨ ਦੇ ਵਿੱਚ ਮੇਬੀ ਤੁਸੀਂ ਜਿਹੜਾ ਤੁਹਾਡਾ ਜਿਹੜਾ ਸਮਾਨ ਹੁੰਦਾ ਵੱਡਾ ਬੈਗ ਆ ਉਹਦੇ ਵਿੱਚ ਜਿਹੜਾ ਤੁਸੀਂ ਲੋਡ ਕਰਦੇ ਹੈਗੇ ਆ ਉਹ ਤੁਸੀਂ ਕਰ ਸਕਦੇ ਹੈਗੇ ਆ। ਉਹ ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਇਹ ਸਰਕੂਲਰ ਆਇਆ, ਉਹ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਟੈਰਰਿਸਟ ਗਰੁੱਪ ਹੈਗੇ ਆ ਉਹ ਬਹੁਤ ਟਰਾਈ ਕਰ ਰਹੇ ਆ ਜਿਹੜੇ ਕਮਰਸ਼ੀਅਲ ਐਵੀਏਸ਼ਨ ਨੂੰ ਟਾਰਗੇਟ ਕਰਨ ਦੇ ਲਈ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਜਿਹੜਾ ਜਾਂ ਐਕਸਕਲੂਸਿਵ ਸਮਗਲ ਕੀਤੇ ਜਾਣ, ਉਹਦੇ ਚ ਕਿਸੇ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਉਹਦੇ ਵਿੱਚ ਕੋਈ ਬੰਬ ਚਲਾਇਆ ਜਾ ਸਕੇ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਹੈਗੇ ਆ ਜੌਨ ਕੈਲੀ ਤੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਐਕਟਿੰਗ ਐਡਮਿਨਿਸਟ੍ਰੇਟਰ ਜਿਹੜੇ ਹੂਬਨ ਗੋਵਾਡੀਆ ਆ, ਸੋ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਬਹੁਤ ਜਿਹੜੀ ਇਨਫੋਰਮੇਸ਼ਨ ਪਤਾ ਲੱਗੀ ਆ, ਇਹਦੇ ਕਰਕੇ ਸਾਨੂੰ ਸਟੈਪ ਲੈਣੇ ਪਏ ਹੈਗੇ ਆ। ਤੇ ਮੋਸਟਲੀ ਜਿਹੜੇ ਇਹ 에ਅਰਲਾਈਨ ਜਿਹੜੀਆਂ ਆਣੀਆਂ ਮੁਸਲਿਮ ਕੰਟਰੀਜ਼ ਤੋਂ ਹੀ ਆਣੀਆਂ ਆ। ਸੋ ਆਪਣੇ ਵੀ ਬਹੁਤ ਸਾਰੇ ਪੰਜਾਬੀ ਭੈਣ ਭਰਾ ਜਿਹੜੇ ਆ ਉਹ ਉਧਰ ਦੀ ਜਾਂਦੇ ਹੈਗੇ ਆ, ਕੁਵੈਤ ਵੱਲ ਦੀ ਜਾਂਦੇ ਹੈਗੇ, ਦੋਹਾ, ਕਤਰ, ਰਿਆਦ, ਜਿਹੜਾ, ਸਾਊਦੀ ਅਰੇਬੀਆ, ਇਸਤਾਂਬੁਲ, ਟਰਕੀ ਵੱਲ ਦੀ ਜਾਂਦੇ ਹੈਗੇ, ਆਬੂ ਧਾਬੀ, ਦੁਬਈ ਵੱਲ ਦੀ। ਸੋ ਜਿਹੜੀਆਂ ਵੀ ਫਲਾਈਟ ਉਧਰੋਂ ਆਣੀਆਂ ਪਲੀਜ਼ ਆਪਣੇ ਫਿਰ ਤੁਸੀਂ ਹੁਣ ਜਿਹੜੇ ਲੈਪਟਾਪ ਵਗੈਰਾ ਆ ਜਾਂ ਕੈਮਰੇ ਆ ਉਹ ਗਲ ਵਿੱਚ ਪਾ ਕੇ ਨਾ ਲਿਜਾਓ ਜੀ। ਹਾਂਜੀ, ਇੱਕ ਚੀਜ਼ ਹੈਗੀ ਹੈ, ਜੇ ਤੁਹਾਨੂੰ ਕੋਈ ਵੀ ਆਪਣੀ ਇਸ ਦੇ ਬਾਰੇ ਕੋਈ ਸਵਾਲ ਹੈਗਾ, ਜਿਹੜੀ ਵੀ ਤੁਸੀਂ 에ਅਰਲਾਈਨ ਤੋਂ ਟਿਕਟ ਲਈ ਆ ਜ਼ਰੂਰ ਉਹਨਾਂ ਦੇ ਨਾਲ ਉਹਨਾਂ ਦਾ
ਕੋਈ ਕੰਟੈਕਟ ਨੰਬਰ ਹੋਵੇਗਾ ਉਹਨਾਂ ਦੇ ਨਾਲ ਕਾਲ ਕਰਕੇ ਕਨਫਰਮ ਜਿਹੜਾ ਜੀ ਇੱਕ ਵਾਰੀ ਤੁਸੀਂ ਜਿਹੜਾ ਜੀ ਉਹ ਜ਼ਰੂਰ ਕਰ ਲਓ, ਕਿਉਂਕਿ ਮੰਡੇ ਨੂੰ ਜੀ ਆਇਆ ਆ 96 ਘੰਟੇ ਹੋਣ ਦੇ ਵਿੱਚ ਬਹੁਤਾ ਸਮਾਂ ਨਹੀਂ ਹੈਗਾ। ਬੇਸਿਕਲੀ ਜਿਹੜੇ ਆ ਕੱਲ ਪਰਸੋਂ ਤੋਂ ਜਿਹੜਾ ਇਹ ਕੰਮ ਜਿਹੜਾ ਸ਼ੁਰੂ ਉਹਨਾਂ ਨੇ ਕਰ ਦੇਣਾ। ਇਹਨਾਂ 에ਅਰਲਾਈਨਸ ਨੂੰ ਇਸ ਦੇ ਮੁਤਾਬਕ ਜਿਹੜਾ ਕੰਪਲਾਈ ਕਰਨਾ ਹੀ ਪਵੇਗਾ। ਜ਼ਰੂਰ ਮੁਸ਼ਕਿਲ ਆਉਂਦੀ ਕਿਉਂਕਿ ਬੰਦਾ ਟਾਈਮ ਪਾਸ ਕਰ ਲੈਂਦਾ, ਹੱਥ ਦੇ ਵਿੱਚ ਆਈਪੈਡ ਹੁੰਦਾ, ਕੋਈ ਗੇਮ ਖੇਡ ਲੈਂਦਾ, ਕੋਈ ਮੂਵੀ ਦੇਖ ਲੈਂਦਾ, ਕੋਈ ਕੁਛ ਕਰ ਲੈਂਦਾ ਆ। ਵੈਸੇ ਔਨ ਬੋਰਡ ਐਂਟਰਟੇਨਮੈਂਟ ਸਿਸਟਮ ਵੀ ਹੁੰਦਾ, ਪਰ ਲੋਕ ਪ੍ਰੈਫਰ ਕਰਦੇ ਵੀ ਆਪਣੀ ਜਿਹੜੀ ਪਰਸਨਲ ਚੋਇਸ ਆ ਉਹ ਉਸ ਦੇ ਨਾਲ ਦੇਖਿਆ ਜਾਵੇ। ਪਰ ਫਿਰ ਵੀ ਜਿਹੜਾ ਜੀ ਇਸ ਤੋਂ ਪਹਿਲਾਂ ਉੱਥੇ 에ਅਰਪੋਰਟ ਤੇ ਸਮੱਸਿਆਵਾਂ ਆਉਣ, ਬਾਅਦ ਦੇ ਵਿੱਚ ਕਈ ਤਰੀਕੇ ਦੀਆਂ ਵੀਡੀਓ ਵੀ ਆ ਜਾਣੀਆਂ ਜੀ ਸਾਨੂੰ ਇਦਾਂ ਕੀਤਾ ਉੱਦਾਂ ਕੀਤਾ, ਇਹ ਨਹੀਂ ਹੋਣ ਦਿੱਤਾ। ਸੋ ਪਹਿਲਾਂ ਹੀ ਤੁਸੀਂ ਆਪਣੀਆਂ 에ਅਰਲਾਈਨਸ ਦੇ ਨਾਲ ਤੁਸੀਂ ਗੱਲ ਕਰ ਲਓ ਵੀ ਕੀ ਸਾਨੂੰ ਅਲਾਓ ਹੈਗਾ ਆ ਹੁਣ ਕੈਬਿਨ ਦੇ ਵਿੱਚ ਲੈ ਕੇ ਜਾਣਾ। ਬਾਅਦ ਦੇ ਵਿੱਚ ਆਪਾਂ 에ਅਰਪੋਰਟ ਦੇ ਮੁਸ਼ਕਿਲ ਆਊਗੀ, ਬੈਗ ਵੀ ਚੈੱਕ ਇਨ ਕੀਤਾ ਹੋਊਗਾ, ਬਾਅਦ ਦੇ ਵਿੱਚ ਕਿੱਥੇ ਰੱਖਾਂਗੇ ਆਪਾਂ ਲੈਪਟਾਪ ਨੂੰ, ਕੈਮਰਾਜ਼ ਨੂੰ, ਆਈਪੈਡਸ ਨੂੰ। ਸੋ ਪਹਿਲਾਂ ਹੀ ਜਿਹੜਾ ਜ਼ਰੂਰ ਉਹਨਾਂ ਦੇ ਨਾਲ ਤੁਸੀਂ ਸੋ ਬਹੁਤ ਸਾਰੇ ਜਿਹੜੇ ਸਰੋਤੇ ਆ ਰਾਜਕਨਵੀਰ ਸਿੰਘ ਜੀ, ਉਹਨਾਂ ਨੂੰ ਹੋਊਗਾ ਵੀ ਯਾਰ ਇਹਦੇ ਨਾਲ ਕੀ ਹੋ ਜਾਣਾ ਆ ਵੀ ਐਵੇਂ ਤੰਗ ਕਰਦੇ ਆ। ਪਰ ਕੁਝ ਕੁ ਜਿਹੜੀਆਂ ਇਨਸੀਡੈਂਟ ਪਿਛਲੇ ਸਮਿਆਂ 'ਚ ਹੋਈਆਂ, ਕਹਿੰਦੇ ਈਜਿਪਟ ਦੇ ਵਿੱਚ 2000 ਅਕਤੂਬਰ 2015 ਦੇ ਵਿੱਚ ਇੱਕ ਬੰਦੇ ਨੇ ਸੋਡਾ ਜਿਹੜਾ ਕੈਨ ਆ ਉਹਦੇ ਵਿੱਚ ਐਕਸਪਲੋਸਿਵ ਲਿਆਉਣ ਦੀ ਟਰਾਈ ਕੀਤੀ। ਇਸੇ ਤਰ੍ਹਾਂ ਸੋਮਾਲੀਆ ਦੇ ਵਿੱਚ ਲੈਪਟਾਪ ਦੇ ਵਿੱਚ ਉਹਨਾਂ ਨੇ ਯੂਜ਼ ਕੀਤਾ। ਤੇ ਪਿਛਲੇ ਸਮਿਆਂ ਦੇ ਵਿੱਚ 2001 ਦੇ ਵਿੱਚ ਕਈਆਂ ਨੇ ਲਿਕੁਇਡ ਐਕਸਪਲੋਸਿਵ ਯੂਜ਼ ਕੀਤੇ ਹੈਗੇ ਆ। 2006 ਦੇ ਵਿੱਚ ਕੰਸੀਲਡ ਐਕਸਪਲੋਸਿਵ ਪ੍ਰਿੰਟਰ ਦੇ ਵਿੱਚ ਯੂਜ਼ ਕੀਤੇ ਹੈਗੇ ਆ। ਅੰਡਰਵੀਅਰ ਦੇ ਵਿੱਚ ਉਹਨੇ ਆਪਣੇ ਸੁਸਾਈਡ ਡਿਵਾਈਸਸ ਯੂਜ਼ ਕੀਤੀਆਂ ਹੈਗੀਆਂ। ਸੋ ਬਹੁਤ ਸਾਰੇ ਜਿਹੜੇ ਇਦਾਂ ਦੇ ਤਰੀਕੇ ਆ ਤੇ ਜਿਹਦੇ ਨਾਲ ਕੋਈ ਨੁਕਸਾਨ ਹੋ ਸਕਦਾ। ਤੇ ਇੱਕ ਹੋਰ ਵੀ ਆ ਵੀ ਜੇ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਨਹੀਂ ਜੀ ਤੁਸੀਂ ਆਪਣਾ ਜਿਹੜਾ ਬੈਗ ਹੈਗਾ ਜਿਹੜਾ ਵਿੱਚ ਲੋਡ ਕਰਨਾ ਆ ਜਿਹੜਾ ਉਹਦੇ 'ਚ ਤੁਸੀਂ ਲਿਜਾ ਸਕਦੇ, ਪਰ ਕਹਿੰਦੇ ਵੀ ਨਵੀਂ ਜਿਹੜੀ ਰਿਸਰਚ ਆਈ ਹੈਗੀ ਆ, ਨਿਊਜ਼ ਆਈ ਆ ਵੀ ਸਭ ਤੋਂ ਵੱਧ ਜਿਹੜੇ ਹੁਣ ਚੋਰੀਆਂ ਹੁੰਦੀਆਂ ਹੈਗੀਆਂ ਜਿਹੜਾ ਤੁਹਾਡਾ ਬੈਗੇਜ ਆ ਉਹਦੇ ਵਿੱਚੋਂ। ਤੇ ਬੈਗੇਜ ਥੈਫਟ ਕਹਿੰਦੇ ਸਕਾਈ ਰਾਕਟ ਕਰ ਰਿਹਾ ਹੈਗਾ ਆ। ਇਹ ਜਿਹੜੀ ਰੈਂਡ ਕਾਰਪੋਰੇਸ਼ਨ ਇੱਕ ਆਰਗੇਨਾਈਜੇਸ਼ਨ ਆ ਬਹੁਤ ਵੱਡੀ, ਉਹਨਾਂ ਨੇ ਸਰਵੇ ਕੀਤਾ ਆਲ ਓਵਰ ਦੀ ਵਰਲਡ ਜਿਹੜੇ 에ਅਰਪੋਰਟਸ ਆ ਉਹਨਾਂ ਦੇ। ਸੋ ਉਹਦੇ ਵਿੱਚ ਵੀ ਕੋਈ ਕੀਮਤੀ ਸਮਾਨ ਨਾ ਕੋਈ ਇਦਾਂ ਦਾ ਲੈ ਕੇ ਜਾਇਆ ਕਰੋ। ਤੇ ਕਿਉਂਕਿ ਕਈ ਵਾਰ ਸਾਨੂੰ ਵੀ ਕਾਲਾਂ ਆਉਂਦੀਆਂ ਵੀ ਸਾਡੇ ਕੋਲ ਰੁਪਈਏ ਬਹੁਤ ਆ ਜੀ, ਅਸੀਂ ਇੰਡੀਆ ਨੂੰ ਲੈ ਕੇ ਜਾਣੇ ਆ। ਨਹੀਂ ਬਿਲਕੁਲ ਜੀ, ਇਹ ਗੱਲ ਤੁਹਾਡੀ ਬਿਲਕੁਲ ਸੱਚੀ ਹੈਗੀ ਆ। ਬਹੁਤ ਸਾਰੀਆਂ ਇਨਫੈਕਟ ਹਰਜੋਤ ਸਿੰਘ ਜੀ ਵੀਡੀਓਜ਼ ਪਿਛਲੇ ਦਿਨਾਂ ਦੇ ਵਿੱਚ ਸਰਫੇਸ ਹੋਈਆਂ ਸੀ, ਆਈਆਂ ਸੀਗੀਆਂ ਵੀ ਜਿਹੜੇ ਆ ਉੱਥੇ ਲੋਕ ਕਿੱਦਾਂ ਜਿਹੜਾ ਤੁਹਾਡਾ ਬੈਗ ਆ ਉਸ ਨੂੰ ਖੋਲ ਲੈਂਦੇ ਆ ਤੇ ਵਿੱਚੋਂ ਜਿਹੜਾ ਕੀਮਤੀ ਸਮਾਨ ਆ, ਜਿਹੜਾ ਚੈੱਕਡ ਇਨ ਬੈਗ ਆ ਉਹਨੂੰ ਵੀ ਖੋਲ ਕੇ ਵਿੱਚੋਂ ਜਿਹੜਾ ਕਈ ਵਾਰੀ ਸਮਾਨ ਕੱਢ ਲੈਂਦੇ ਆ। ਇਹ ਤਾਂ ਹੁਣ ਬੰਦਾ ਜਦੋਂ ਜਾਂਦਾ ਇਧਰੋਂ ਉਧਰ ਨੂੰ ਤੇ ਜਦੋਂ ਜਾਂਦਿਆ ਸਾਰਾ ਕੁਝ ਨਿਕਲ ਜਾਂਦਾ, ਰੱਬ ਦਾ ਸ਼ੁਕਰ ਹੀ ਮਨਾਉਂਦਾ ਵੀ ਚਲੋ ਵੀ ਕੁਝ ਨਹੀਂ ਵਿੱਚੋਂ ਨਿਕਲਿਆ। ਬਾਕੀ ਬਹੁਤ ਧਿਆਨ ਦੇਣ ਦੀ ਜਿਹੜੀ ਜ਼ਰੂਰਤ ਰਹਿੰਦੀ ਆ। ਇਨਫੈਕਟ ਕੈਬਿਨ ਦੇ ਵਿੱਚ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਆ ਉਹ ਹੋ ਜਾਂਦੀਆਂ ਨੇ। ਜਿਹੜਾ ਜੀ ਸਾਰਿਆਂ ਨੂੰ ਇਹਤਿਆਤ ਵਰਤਣ ਦੀ ਜ਼ਰੂਰਤ ਆ। ਜਦੋਂ ਵੀ ਤੁਸੀਂ ਖਾਸ ਕਰਕੇ ਜਦੋਂ ਤੁਸੀਂ ਬੈਠਦੇ ਹੋ ਜਹਾਜ਼ ਦੇ ਵਿੱਚ ਤੇ ਉੱਥੇ ਆਪਣਾ ਜਿਹੜਾ ਬੈਗ ਰੱਖਿਆ ਜਾਵੇ ਜਿੱਥੇ ਤੁਹਾਡੀ ਹਮੇਸ਼ਾ ਜਿਹੜੀ ਆ ਨਜ਼ਰ ਜਿਹੜੀ ਉੱਥੇ ਪੈਂਦੀ ਰਹੇ। ਬਿਲਕੁਲ ਜੀ। ਸੋ ਜਿਹੜੀ ਮੁਸਲਿਮ ਕੰਟਰੀਆਂ ਦੇ ਜਿਹੜੇ ਖਾਸ ਕਰਕੇ ਇਹ ਹੈਗੇ ਜਿੱਥੇ ਫਲਾਈਟਾਂ ਜਾਂਦੀਆਂ ਉੱਥੋਂ ਬਹੁਤ ਸਾਰੇ ਲੋਕ ਸੋਨਾ ਵੀ ਬਹੁਤ ਖਰੀਦਦੇ ਆ। ਤੇ ਕਹਿੰਦੇ ਵੀ ਜਿਹੜਾ ਇਹ ਬੈਨ ਲੱਗਣ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਚੋਰੀਆਂ ਆ ਤੁਹਾਡੇ ਸਮਾਨ ਚੋਂ ਉਹ ਵਧਣ ਦੇ ਚਾਂਸ ਹੈਗੇ ਆ। ਤੇ ਉਹਦਾ ਉਹਨੇ ਪ੍ਰੂਫ ਦਿੱਤਾ ਵੀ 2006 ਦੇ ਵਿੱਚ ਇੰਗਲੈਂਡ ਨੇ ਵੀ ਇਦਾਂ ਦਾ ਹੀ ਬੈਨ ਲਾਇਆ ਸੀ। ਤੇ ਉਸ ਟਾਈਮ ਦੇ ਉੱਤੇ ਜਿਹੜੇ ਬੈਗੇਜ ਦੇ ਵਿੱਚੋਂ ਚੋਰੀਆਂ ਹੋਈਆਂ ਸੀ ਸਭ ਤੋਂ ਜ਼ਿਆਦਾ ਹੋਈਆਂ ਸੀ। ਬਿਲਕੁਲ, ਕਿਉਂਕਿ ਹੁਣ ਜਿੰਨੇ ਵੀ ਤੁਹਾਡੇ ਲੈਪਟਾਪ ਹੋਣਗੇ ਉਹ ਸਾਰੀਆਂ ਚੀਜ਼ਾਂ ਜੋ ਬੈਗ ਦੇ ਵਿੱਚ ਹੋਣਗੀਆਂ, ਉਹਨਾਂ ਨੂੰ ਪਤਾ ਵੀ ਹਰ ਬੈਗ ਦੇ ਵਿੱਚ ਹਰ ਇੱਕ ਜਾਣਾ ਵਿਦਆਊਟ ਲੈਪਟਾਪ ਤੇ ਅੱਜ ਕੱਲ ਜਾਂਦਾ ਨਹੀਂ ਕਿਤੇ ਵੀ, ਤਾਂ ਉਹ ਜਿਹੜਾ ਜੀ ਚੋਰੀ ਹੋ ਸਕਦਾ। ਇਹ ਮੈਨੂੰ ਹੁਣ ਤੁਸੀਂ ਇਸ ਪਾਸੇ ਨੂੰ ਇਸ਼ਾਰਾ ਕੀਤਾ ਆ, ਇਹ ਜਿਹੜੇ ਉਹੀ ਮੁਲਕ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਉਦਾਂ ਵੀ ਬੈਨ ਲਾਇਆ ਆ। ਮੈਨੂੰ ਇਦਾਂ ਲੱਗ ਰਿਹਾ ਵੀ ਲੋਕਾਂ ਨੂੰ ਤੰਗ ਕਰਨ ਦਾ ਜਿਹੜਾ ਕੋਈ ਨਾ ਕਿਸੇ ਤਰੀਕੇ ਦੇ ਨਾਲ ਬਹਾਨਾ ਜਿਹੜਾ ਇਹ ਲੱਭ ਰਹੇ ਨੇ। ਬਾਕੀ ਇਹਤਿਆਤ ਵਰਤਿਓ ਜੀ, ਜਿਹੜੇ ਆ ਬਾਅਦ ਦੇ ਵਿੱਚ ਮੁਸ਼ਕਲ ਨਾ ਆਵੇ। ਤੁਸੀਂ ਪਹਿਲਾਂ ਹੀ ਜਿਹੜਾ ਇਸ ਦੇ ਬਾਰੇ ਜਿਹੜੀ ਤਿਆਰੀ ਕਰਕੇ ਰੱਖਿਓ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਜੀ ਪਿਟਬੁਲ ਟਰੱਕਿੰਗ ਵਾਲੇ ਸਟਾਕਟਨ ਤੋਂ, ਮਨਜੀਤ ਸਿੰਘ ਰਾਏ 18 ਵੀਲਰ ਟਰੱਕ ਡਰਾਈਵਿੰਗ ਸਕੂਲ ਵਾਲੇ ਯੂਬਾ ਸਿਟੀ ਤੋਂ, ਕੁਲਵਿੰਦਰਜੀਤ ਸਿੰਘ ਪ੍ਰਹਾਰ ਜੀ ਸਿਆਟਲ ਤੋਂ, ਰਸ਼ਪਾਲ ਸਿੰਘ ਸੋਹਤਾ ਪ੍ਰਾਈਮ ਟਰੱਕ ਡਰਾਈਵਿੰਗ ਸਕੂਲ ਵਾਲੇ ਫਰੈਜ਼ਨੋ ਤੋਂ, ਗੁਰਪ੍ਰੀਤ ਸਿੰਘ ਢਿੱਲੋਂ DHS ਟਰੈਵਲ ਵਾਲੇ ਯੂਬਾ ਸਿਟੀ ਤੋਂ, ਹਰਬੰਸ ਸਿੰਘ ਜੀ ਸੰਗੜ ਤੋਂ ਤੇ ਬਲਵਿੰਦਰ ਸਿੰਘ ਜੀ
ਨਿਊਯਾਰਕ ਤੋਂ। ਇਹਨਾਂ ਦਾ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਪ੍ਰੋਗਰਾਮ ਅੱਜ ਦੀ ਸਵੇਰ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ ਜੀ। ਸੋ ਇਹ ਤੋਂ ਅੱਗੇ ਆਪਾਂ ਰਾਜਕਨਵੀਰ ਸਿੰਘ ਜੀ ਚੱਲੀਏ, ਆਈਸ ਨਾਲ ਰਿਲੇਟਡ ਕੁਝ ਜਿਹੜੀਆਂ ਖਬਰਾਂ ਆ ਆਪਾਂ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ। ਇਮੀਗ੍ਰੇਸ਼ਨ, ਕਸਟਮ ਐਂਡ ਐਨਫੋਰਸਮੈਂਟ ਦੇ ਨਾਲ ਕਹਿੰਦੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇੱਕ ਰਿਪੋਰਟ ਆਈ ਆ ਵੀ ਉਹਨਾਂ ਦੇ ਨਾਲ ਜਿਹੜੇ ਲੋਕਲ ਕਾਉਂਟੀ ਜਾਂ ਸ਼ੈਰਿਫ ਦੇ ਪੁਲਿਸ ਆਫੀਸਰਸ ਆ ਉਹ ਕੋਆਪਰੇਟ ਨਹੀਂ ਕਰ ਰਹੇ ਹੈਗੇ। ਤੇ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਬਿਜ਼ੀ ਹੈਗੀ ਆ ਉਹਨਾਂ ਸ਼ਹਿਰਾਂ ਨੂੰ, ਉਹਨਾਂ ਕਾਉਂਟੀਆਂ ਨੂੰ ਕਾਲਾਂ ਕਰਨ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤਾਂ ਕਿ ਜਿਹੜੇ ਕ੍ਰਿਮੀਨਲ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾ ਸਕੇ। ਤੇ ਕਹਿੰਦੇ ਜਨਵਰੀ ਤਾਂ ਫਰਵਰੀ ਦੇ ਵਿੱਚ 200 ਤੋਂ ਵੱਧ ਜਿਹੜੀਆਂ ਰਿਕੁਐਸਟ ਆ US ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੇ ਲੋਕਲ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਕੀਤੀਆਂ ਹੈਗੀਆਂ ਆ। ਤੇ ਦੂਜੇ ਪਾਸੇ ਜਿਹੜੇ ਰਾਈਟਸ ਗਰੁੱਪ ਹੈਗੇ ਆ ਹਿਊਮਨ ਰਾਈਟਸ ਦੇ ਜਾਂ ਜਿਹੜੇ ਇਮੀਗ੍ਰੈਂਟਸ ਦੇ ਲਈ ਕੰਮ ਕਰਦੇ ਹੈਗੇ ਆ, ਉਹ ਕਹਿੰਦੇ ਵੀ ਜਦੋਂ ਪੁਲਿਸ ਨੇ ਕਿਸੇ ਨੂੰ ਇਨਵੈਸਟੀਗੇਟ ਕਰਨਾ ਹੁੰਦਾ ਜਾਂ ਅਰੈਸਟ ਕਰਨਾ ਹੁੰਦਾ ਉਹਨੂੰ ਬਰੰਟ ਲੈਣੇ ਪੈਂਦੇ ਹੈਗੇ ਆ। ਤੇ ਇਸੇ ਤਰ੍ਹਾਂ ਜਿਹੜੇ ਆਈਸ ਆ ਹੋਮਲੈਂਡ ਸਿਕਿਉਰਿਟੀ ਉਹਨਾਂ ਨੂੰ ਵੀ ਬਰੰਟ ਲੈਣੇ ਚਾਹੀਦੇ ਆ। ਉਹ ਕਹਿੰਦੇ ਵੀ ਉਹ ਬੰਦੇ ਤਾਂ ਇਲੀਗਲ ਆ ਵੀ ਅਸੀਂ ਉਹਨਾਂ ਦੇ ਲਈ ਕੀ ਬਰੰਟ ਲਵਾਂਗੇ ਵੀ ਅਸੀਂ ਉਹ ਬੰਦੇ ਨੂੰ ਫੜਨ ਜਾ ਰਹੇ ਹਾਂ ਜਾਂ ਬੰਦੇ ਨੂੰ ਅਰੈਸਟ ਕਰਨ ਜਾ ਰਹੇ ਹਾਂ। ਬਿਲਕੁਲ ਉਹ ਕਿਸ ਹਿਸਾਬ ਦੇ ਨਾਲ ਜਿਹੜਾ ਜੀ ਉਹ ਬਰੰਟ ਲੈ ਕੇ ਆਉਣਗੇ ਜਿਹਦੀ ਇਨਫੋਰਮੇਸ਼ਨ ਪਹਿਲਾਂ ਹੀ ਨਹੀਂ ਹੈਗੀ ਕੋਈ। ਸੋ ਇਹ ਤੋਂ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਵੀ ਕਾਫੀ ਫਰਸਟ੍ਰੇਟਡ ਹੈਗੇ ਆ ਤੇ ਪਈ ਦੇਖੋ ਕਿਉਂ ਨਹੀਂ ਜਿਹੜੀ ਫੈਡਰਲ ਗਵਰਨਮੈਂਟ ਨੂੰ ਜਿਹੜੀਆਂ ਲੋਕਲ ਪੁਲਿਸ ਏਜੰਸੀਆਂ ਆ ਆਲ ਓਵਰ USA ਕੋਆਪਰੇਟ ਕਿਉਂ ਨਹੀਂ ਕਰ ਰਹੀਆਂ ਹੈਗੀਆਂ। ਤੇ ਪਰ ਕਈ ਜਗ੍ਹਾ ਕਰ ਵੀ ਰਹੀਆਂ ਹੈਗੀਆਂ। ਕਈ ਜਗ੍ਹਾ ਜਿਹੜੀਆਂ ਲੋਕਲ ਪੁਲਿਸ ਏਜੰਸੀਜ਼ ਆ ਉਹ ਨਿਊਜ਼ ਦੇ ਵਿੱਚ ਜਾਂ TV ਅੱਗੇ ਜਾ ਕੇ ਤਾਂ ਕਹਿੰਦੇ ਆ ਅਸੀਂ ਕੋਆਪਰੇਟ ਨਹੀਂ ਕਰਾਂਗੇ, ਪਰ ਅੰਦਰ ਖਾਤੇ ਉਹ ਬਿਲਕੁਲ ਕੋਆਪਰੇਟ ਕਰ ਰਹੇ ਆ ਕਿਉਂਕਿ ਉਹ ਵੀ ਚਾਹੁੰਦੇ ਆ ਵੀ ਸਾਡਾ ਜਿਹੜਾ ਕ੍ਰਾਈਮ ਆ ਉਹ ਘਟੇ ਸਿਟੀਜ਼ ਦੇ ਵਿੱਚੋਂ ਜਿਹੜਾ ਜੀ ਉਹ ਕ੍ਰਾਈਮ ਜਿਹੜਾ ਜੀ ਉਹ ਘਟੇ। ਇਹ ਗੱਲਾਂ ਦਾ ਬਿਲਕੁਲ ਹਰਜੋਤ ਸਿੰਘ ਜੀ ਸਮੱਸਿਆ ਦਾ ਹੀ ਜਿਹੜਾ ਜੀ ਕਿਤੇ ਨਾ ਕਿਤੇ ਸਮਾਧਾਨ ਕਰਨ ਦੇ ਵਿੱਚ ਲੱਗੇ ਹੋਏ ਨੇ ਸਾਰੇ ਜਾਣੇ। ਜਿੱਦਾਂ ਆਪਾਂ ਦੇਖ ਹੀ ਰਹੇ ਹਾਂ ਵੀ ਪਿਛਲੇ ਦਿਨਾਂ ਤੋਂ ਵਿੱਚ ਖਬਰਾਂ ਘੱਟ ਆਉਂਦੀਆਂ ਨੇ ਪਰ ਜਿਹੜੀਆਂ ਰੇਡਸ ਵਗੈਰਾ ਨੇ ਉਹ ਲਗਾਤਾਰ ਜਿਹੜੀਆਂ ਉਸੇ ਤਰੀਕੇ ਦੇ ਨਾਲ ਪਈ ਜਾ ਰਹੀਆਂ ਨੇ। ਲੋਕਾਂ ਨੂੰ ਇਹ ਚੱਕੀ ਜਾ ਰਹੇ ਨੇ, ਚਾਹੇ ਉਹ ਗੈਂਗ ਰਿਲੇਟਡ ਜਿਹੜੇ ਜੀ ਉਹ ਮਸਲੇ ਹੋਣ ਤੇ ਚਾਹੇ ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਵੀ ਸਾਂਝੀ ਕੀਤੀ ਸੀ ਵੀ ਜਿਹੜੇ ਕ੍ਰਾਈਮ ਦੇ ਨਾਲ ਜਿਨ੍ਹਾਂ ਦਾ ਵਾਹ ਵਾਸਤਾ ਵੀ ਨਹੀਂ ਸੀਗਾ ਪਰ ਉਹ ਅਨਡਾਕੂਮੈਂਟਡ ਸੀਗੇ ਉਹ ਵੀ ਇਹਨਾਂ ਰੇਡਸ ਦੇ ਵਿੱਚ ਜਿਹੜੇ ਕਈ ਫੜ ਕੇ ਜਿਹੜੇ ਉਹ ਡਿਪੋਰਟ ਲਗਾਤਾਰ ਕਰੀ ਜਾ ਰਹੇ ਆ। ਜੀ ਬਿਲਕੁਲ। ਜਿਹੜੀ ਦੂਜੀ ਖਬਰ ਵੀ ਆ ਰਹੀ ਆ ਵੀ ਬਹੁਤ ਸਾਰੇ ਜਿਹੜੇ ਕਈ ਕਾਉਂਟੀਜ਼ ਦਾ ਸਿਟੀ ਜਿਹੜੇ ਕਹਿੰਦੇ ਆ ਵੀ ਅਸੀਂ ਜੀ ਸੈਂਚੁਰੀ ਸਿਟੀ ਹੈਗੇ ਆ। ਹਾਂਜੀ। ਤੇ ਉੱਥੇ ਕਹਿੰਦੇ ਵੀ ਹੋਮਲੈਂਡ ਸਿਕਿਉਰਿਟੀ ਵਾਲੇ ਇੰਨੇ ਅਪਸੈਟ ਆ ਉੱਥੇ ਜਾਣ ਕੇ ਜ਼ਿਆਦਾ ਰੇਡਸ ਕਰਦੇ ਹੈਗੇ ਆ। ਸੋ ਹੁਣ ਇਹਦੀ ਸੇਮ ਐਗਜ਼ਾਮਪਲ ਆਸਟਨ ਦੀ ਆ। ਜਿਹੜੀ ਆਸਟਨ ਦੇ ਵਿੱਚ ਇੱਕ ਕਾਉਂਟੀ ਦੀ ਜਿਹੜੀ ਸ਼ੈਰਿਫ ਸੀਗੀ ਉਹਨੇ ਕਿਹਾ ਵੀ ਨਹੀਂ ਇੱਥੇ ਕੋਈ ਨਹੀਂ ਰੇਡ ਕਰ ਸਕਦਾ ਹੈਗਾ ਤੇ ਉਹਨਾਂ ਦੀ ਜਿਹੜੀ ਕੱਟ ਵੀ ਕਰ ਦਿੱਤੀ ਆ ਗਵਰਨਰ ਨੇ, ਉਹਨੂੰ ਥ੍ਰੈਟ ਵੀ ਕੀਤੀ ਆ ਵੀ ਅਸੀਂ 1.5 ਮਿਲੀਅਨ ਦੀ ਜਿਹੜੀ ਗ੍ਰਾਂਟ ਆ ਉਹ ਤੁਹਾਡੀ ਬੰਦ ਕਰ ਦੇਣੀ ਆ। ਤੇ ਉਸ ਕਾਉਂਟੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਹੋਮਲੈਂਡ ਸਿਕਿਉਰਿਟੀ ਨੇ ਰੇਡਸ ਮਾਰੀਆਂ ਹੈਗੀਆਂ ਆਸਟਨ ਟੈਕਸਸ ਦੇ ਵਿੱਚ। ਜੀ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ ਕਈ ਸਾਰੇ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਦੇ ਵਿੱਚ ਵੀ ਰੇਡਸ ਪਈਆਂ ਹੈਗੀਆਂ ਆ ਪਰ ਖਬਰਾਂ ਜਿਹੜੀਆਂ ਆ ਬਹੁਤ ਘੱਟ ਆਉਂਦੀਆਂ। ਜਦੋਂ ਵੀ ਖਬਰ ਆਉਂਦੀ ਆ ਆਪਾਂ ਜ਼ਰੂਰ ਤੁਹਾਡੇ ਨਾਲ ਉਹ ਸਾਂਝੀਆਂ ਕਰਦੇ ਹੈਗੇ ਆ ਵੀ ਕਿੱਥੇ ਕਿੱਥੇ ਜਿਹੜੀ ਆ ਆਈਸ ਵਾਲਿਆਂ ਨੇ ਰੇਡ ਮਾਰੀ ਹੈਗੀ ਆ ਤੇ ਉਹ ਡਿਟੇਲ ਵੀ ਦਿੰਦੇ ਆ ਵੀ ਕਿੱਦਾਂ ਦੇ ਕ੍ਰਿਮੀਨਲ ਸੀ, ਕਿੱਦਾਂ ਦੇ ਬੰਦੇ ਜਿਹੜੇ ਫੜੇ ਗਏ ਆ। ਬਿਲਕੁਲ। ਮੈਂ ਹੁਣ ਇੱਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇੱਕ ਜਿਹੜੀ ਪਹਿਲੀ ਰਿਪੋਰਟ ਕਹਿੰਦੇ ਜੀ ਆ ਰਹੀ ਹੈ ਸੈਂਚੁਰੀ ਸਿਟੀਜ਼ ਨੂੰ ਬੇਸਿਕਲੀ ਜਿੱਦਾਂ ਤੁਸੀਂ ਕਿਹਾ ਵੀ ਕਾਲ ਆਊਟ ਕਰ ਰਹੇ ਆ। ਕਹਿੰਦੇ ਵੀ ਇਸ ਟਾਈਮ ਜਿਹੜੀਆਂ ਅਮਰੀਕਾ ਦੇ ਵਿੱਚ 118 ਐਸੀਆਂ ਲਾ ਐਨਫੋਰਸਮੈਂਟ ਏਜੰਸੀਆਂ ਆ ਜਿਹੜੀਆਂ ਇਸ ਦੇ ਵਿੱਚ ਕੋਆਪਰੇਟ ਨਹੀਂ ਕਰ ਰਹੀਆਂ, ਫੈਡਰਲ ਅਥਾਰਟੀ ਦੇ ਨਾਲ ਜਿਹੜਾ ਆ ਉਹ ਮਿਲ ਜੁਲ ਕੇ ਨਹੀਂ ਕੰਮ ਕਰ ਰਹੀਆਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇਸ ਰਿਪੋਰਟ ਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ 206 ਬੰਦੇ ਜਿਨ੍ਹਾਂ ਨੂੰ ਡਿਟੇਨ ਕਰਨ ਦੇ ਲਈ ਫੜਾਇਆ ਸੀਗਾ ਲੋਕਲ ਪੁਲਿਸ ਨੂੰ ਜਾਂ ਲਾ ਐਨਫੋਰਸਮੈਂਟ ਨੂੰ, ਉਹਨਾਂ ਨੇ ਛੱਡ ਦਿੱਤਾ ਡਿਸਪਾਈਟ ਡਿਟੇਨਰ ਰਿਕੁਐਸਟ ਵੀ ਡਿਟੇਨ ਕਰਕੇ ਰੱਖਣ ਦੇ ਉਹਨਾਂ ਨੂੰ ਆਖਿਆ ਸੀ ਪਰ ਫਿਰ ਵੀ ਉਹਨਾਂ ਨੂੰ ਛੱਡ ਦਿੱਤਾ। ਤੇ ਕਹਿੰਦੇ ਵੀ ਜਿਹੜੇ ਆਈਸ ਵਾਲੇ ਆ ਉਹ ਜਿਹੜੇ ਇਲੀਗਲਸ ਆ ਉਹਨਾਂ ਨੂੰ 48 ਘੰਟੇ ਦੇ ਲਈ ਜਿਹੜਾ ਉਹ ਡਿਟੇਨ ਕਰਨ ਦੀ ਰੱਖਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਡਿਪੋਰਟ ਕਰਨ ਦੀਆਂ ਪ੍ਰੋਸੀਡਿੰਗ ਤਰੀਕੇ ਆ ਉਹ ਜਿਹੜੀਆਂ ਉਹ ਵਰਤਣੇ ਸ਼ੁਰੂ ਕਰਦੇ ਨੇ। ਪਰ ਕਹਿੰਦੇ ਉਸ ਤੋਂ ਪਹਿਲਾਂ ਹੀ ਕਈ ਜਿਹੜੇ ਸੈਂਚੁਰੀ ਸਿਟੀਜ਼ ਵਾਲੀਆਂ ਜਿਹੜੀਆਂ ਲਾ ਐਨਫੋਰਸਮੈਂਟ ਆ ਉਹਨਾਂ ਲੋਕਾਂ ਨੂੰ ਛੱਡੀ ਜਾ ਰਹੇ ਆ। ਆਈ ਗੈਸ ਕਿਸੇ ਨਾ ਕਿਤੇ ਇਹ ਚੀਜ਼ ਜਿੱਦਾਂ ਹੁਣ ਜੇ ਇਹ ਰਿਪੋਰਟ ਦੇ ਵਿੱਚ ਇਸ ਤਰੀਕੇ ਦੇ ਨਾਲ ਆਉਂਦੀ ਹੈ ਗੱਲ ਇਹ ਗਲਤ
ਜੀ ਜਿਹੜੀ ਇਹ ਗੱਲ ਲੱਗਦੀ ਆ ਵੀ ਜੇ ਬੰਦਾ ਉਹ ਕ੍ਰਾਈਮ ਕੀਤਾ ਹੋਇਆ ਆ ਇਲੀਗਲ ਤਰੀਕੇ ਦੇ ਨਾਲ, ਹੁਣ ਜੇ ਫੜਿਆ ਹੀ ਗਿਆ ਆ ਤਾਂ ਬੰਦੇ ਨੂੰ ਜੇ ਹੁਣ ਛੱਡਣਗੇ ਨਹੀਂ, ਬਾਹਰ ਡਿਪੋਰਟ ਨਹੀਂ ਕਰਨਗੇ ਤੇ ਪੁਲਿਸ ਵਾਲੇ ਛੱਡਣਗੇ, ਬਾਅਦ ਦੇ ਵਿੱਚ ਉਹੀ ਬੰਦਾ ਕੋਈ ਹੋਰ ਕ੍ਰਾਈਮ ਕਰੂਗਾ ਤਾਂ ਫਿਰ ਪੁਲਿਸ ਦੇ ਉੱਤੇ ਜਿਹੜਾ ਆ ਉਹ ਦੋਸ਼ ਜਿਹੜਾ ਜੀ ਲੱਗਦੇ। ਜਿੱਦਾਂ ਆਪਾਂ ਸੁਣਿਆ ਵੀ ਸੀਗਾ ਸੈਨ ਫਰਾਂਸਿਸਕੋ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਡਿਪੋਰਟ ਕਰਨਾ ਸੀਗਾ ਬੰਦੇ ਨੂੰ, ਪਰ ਉਹ ਸੈਂਚੁਰੀ ਸਿਟੀ ਕਰਕੇ ਜਿਹੜਾ ਉਸ ਨੂੰ ਛੱਡ ਦਿੱਤਾ ਸੀ। ਬਾਅਦ ਦੇ ਵਿੱਚ ਉਹਨੇ ਜਿਹੜਾ ਇੱਕ ਜਾਣੇ ਦਾ ਕਤਲ ਵੀ ਜਿਹੜਾ ਜੀ ਉਹ ਕਰ ਦਿੱਤਾ ਸੀ। ਉਸ ਤੋਂ ਬਾਅਦ ਦੇ ਵਿੱਚ ਵੀ ਕਈ ਤਰੀਕੇ ਦਾ ਜਿਹੜਾ ਰੌਲਾ ਰੱਪਾ ਜਿਹੜਾ ਉਸ ਮਸਲੇ ਦੇ ਵਿੱਚ ਪੈਂਦਾ ਰਿਹਾ। ਸੋ ਇਸੇ ਤਰ੍ਹਾਂ ਹਾਰਟਫੋਰਡ ਦੇ ਜਿਹੜੇ ਮੇਅਰ ਆ ਉਹ ਕਹਿੰਦੇ ਵੀ ਜਿਹੜੇ ਆਈਸ ਦੇ ਏਜੰਟ ਆ ਉਹ ਮਿਸਲੀਡ ਵੀ ਕਰ ਰਹੇ ਆ ਲੋਕਾਂ ਨੂੰ। ਕਈ ਵਾਰੀ ਉਹ ਜਿਹੜੇ ਉਹਨਾਂ ਨੇ ਆਪਣੀ ਜੈਕਟ ਵੀ ਪਾਈ ਹੁੰਦੀ ਆ, ਜਿਹੜੇ ਉਦਾਂ ਦੇ ਬੈਨ ਦੇ ਵਿੱਚ ਜਾਂਦੇ ਆ, ਲੋਕਾਂ ਨੂੰ ਪਤਾ ਲੱਗ ਜਾਂਦਾ ਇਹ ਕਸਟਮ ਵਾਲੇ ਆ। ਸੋ ਉਹ ਕਹਿੰਦੇ ਵੀ ਹੁਣ ਉਹਨਾਂ ਨੇ ਦੂਜਾ ਤਰੀਕਾ ਵਰਤਣਾ ਸ਼ੁਰੂ ਕੀਤਾ, ਉਹ ਕਈ ਵਾਰ ਕਾਲ ਕਰਦੇ ਆ ਵੀ ਅਸੀਂ ਪੁਲਿਸ ਤੋਂ ਬੋਲਦੇ ਆ, ਜਦ ਕਿ ਉਹ ਪੁਲਿਸ ਵਾਲੇ ਨਹੀਂ ਵੀ ਅਸੀਂ ਤੁਹਾਡੇ ਨਾਲ ਆ ਕੇ ਗੱਲਬਾਤ ਕਰਨੀ ਹੈਗੀ ਆ। ਸੋ ਉਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਜੀ ਇਮੀਗ੍ਰੇਸ਼ਨ ਤੋਂ ਬੋਲ ਰਹੇ ਹੈਗੇ ਆ। ਸੋ ਇਹ ਜਿਹੜੀ ਇੱਕ ਹਾਰਟਫੋਰਡ ਸ਼ਹਿਰ ਹੈਗਾ ਸਿਨਸਿਨਾਟੀ ਦੇ ਵਿੱਚ, ਉੱਥੇ ਦੇ ਜਿਹੜੇ ਮੇਅਰ ਆ ਉਹ ਕਹਿੰਦੇ ਵੀ ਇਹ ਜਿਹੜੀ ਮਿਸਲੀਡ ਕਰ ਰਹੇ ਆ ਲੋਕਾਂ ਨੂੰ, ਇਹ ਵੀ ਬਹੁਤ ਮਾੜੀ ਗੱਲ ਹੈਗੀ ਆ। ਜੀ ਪਿਛਲੇ ਦਿਨਾਂ ਦੇ ਵਿੱਚ ਆਈਸ ਨੇ ਇੱਕ ਕਹਿੰਦੇ ਜੀ ਐਲ ਸਲਵਾਡੋਰ ਦਾ ਇੱਕ ਬੰਦਾ ਆ ਉਸ ਨੂੰ ਡਿਪੋਰਟ ਕੀਤਾ ਸੀ ਤੇ ਐਲ ਸਲਵਾਡੋਰ ਚ ਜਾਂਦੇ ਹੀ ਕਹਿੰਦੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਹ ਉੱਥੇ ਲੜਿੰਦਾ ਸੀਗਾ ਇੱਕ ਚਾਈਲਡ ਮੋਲੈਸਟੇਸ਼ਨ ਦੇ ਕੇਸ ਚਾਰजेस ਦੇ ਵਿੱਚ ਦੋਸ਼ਾਂ ਦੇ ਤਹਿਤ ਉਹ ਉੱਥੋਂ ਫਰਾਰ ਹੋਇਆ ਸੀ। ਅਮਰੀਕਾ ਵਿੱਚ ਜਿਹੜਾ ਜੀ ਇਲੀਗਲ ਤਰੀਕੇ ਦੇ ਨਾਲ ਵੜਿਆ, ਇੱਥੇ ਰਹਿ ਰਿਹਾ ਸੀ ਤੇ ਆਈਸ ਨੇ ਉਸ ਨੂੰ ਵਾਪਸ ਉਹਦੇ ਦੇਸ਼ ਜਿਹੜਾ ਜੀ ਘੱਲਿਆ ਤੇ ਹੁਣ ਉਹ ਗ੍ਰਿਫਤਾਰ ਕੀਤਾ ਤੇ ਉਸ ਦੇ ਉੱਤੇ ਜਿਹੜਾ ਕੇਸ ਜਿਹੜਾ ਜੀ ਉਹ ਚੱਲੇਗਾ। ਬਹੁਤ ਸਾਰੇ ਐਸੇ ਕੇਸ ਵੀ ਹਰਜੋਤ ਸਿੰਘ ਜੀ ਆਉਂਦੇ ਨੇ ਜਿਹੜੇ ਆਪਣੇ ਜਿਹੜੇ ਦੇਸ਼ਾਂ ਦੇ ਵਿੱਚ ਜਿਹੜੇ ਕਈ ਲੋਕ ਆ ਉਹ ਦੋਸ਼ੀ ਹੁੰਦੇ ਨੇ, ਭਗੌੜੇ ਹੁੰਦੇ ਨੇ ਤੇ ਇੱਥੇ ਆ ਕੇ ਫਿਰ ਜਿਹੜੇ ਆ ਨਜਾਇਜ਼ ਤਰੀਕੇ ਦੇ ਨਾਲ ਰਹਿ ਰਹੇ ਹੁੰਦੇ ਨੇ। ਆਈ ਗੈਸ ਇਹੋ ਜਿਹੇ ਲੋਕਾਂ ਨੂੰ ਤਾਂ ਵਾਪਸ ਛੱਡ ਦੇਣ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ। ਜਿਹੜਾ ਵੀ ਕੋਈ ਕ੍ਰਿਮੀਨਲ ਬੰਦਾ ਜੇ ਉਸ ਨੂੰ ਡਿਪੋਰਟ ਕੀਤਾ ਜਾ ਰਿਹਾ ਆ, ਮੈਨੂੰ ਇਦਾਂ ਲੱਗਦਾ ਵੀ ਲੋਕ ਉਸ ਦੇ ਵਿੱਚ ਸੰਤੁਸ਼ਟ ਹੀ ਹੋਣਗੇ ਵੀ ਚੱਲ ਇੱਕ ਕ੍ਰਿਮੀਨਲ ਹੀ ਘਟਿਆ ਆ, ਕੋਈ ਏਡੀ ਗੱਲ ਨਹੀਂ। ਬਾਕੀ ਹਾਂ ਜਿਹੜੇ ਲੋਕ ਲੰਮੇ ਸਮੇਂ ਤੋਂ ਰਹਿ ਰਹੇ ਨੇ, ਟੈਕਸ ਦੇ ਰਹੇ ਨੇ, ਬਾਕੀ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵ ਨਹੀਂ ਆ, ਉਹਨਾਂ ਦੇ ਲਈ ਕੋਈ ਨਾ ਕੋਈ ਜਿਹੜਾ ਰਾਹ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਹੈ ਵੀ ਇੱਕ ਵਧੀਆ ਲਾ ਅਬਾਈਡਿੰਗ ਸਿਟੀਜ਼ਨ ਦੇ ਤੌਰ ਦੇ ਉੱਤੇ ਉਹ ਇੱਥੇ ਅਮਰੀਕਾ 'ਚ ਰਹਿ ਰਹੇ ਆ, ਉਹਨਾਂ ਦਾ ਜ਼ਰੂਰ ਕੋਈ ਨਾ ਕੋਈ ਹੋਣਾ ਚਾਹੀਦਾ ਆ। ਬਾਕੀ ਹੈਗਾ ਗੈਰ ਕਾਨੂੰਨੀ ਆ, ਜੇ ਫੜੇ ਜਾਓਗੇ ਤਾਂ ਮੁਸ਼ਕਲ ਦੇ ਵਿੱਚ ਜ਼ਰੂਰ ਫਸੇ ਹੋਗੇ ਜੀ। ਸੋ ਇਸੇ ਤਰ੍ਹਾਂ ਜਿਹੜੇ ਡੈਟਰੋਇਟ ਦੇ ਵਿੱਚ 50 ਦੇ ਕਰੀਬ ਜਿਹੜੇ ਆਈਸ ਵਾਲਿਆਂ ਨੇ ਡਿਟੇਨ ਕੀਤੇ ਹੈਗੇ ਬੰਦੇ, ਇੱਕ ਬਿਲਡਿੰਗ ਦੇ ਵਿੱਚ ਉਹ ਕਹਿੰਦੇ ਰਹਿੰਦੇ ਸੀਗੇ ਜੀ। ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਸਪੋਕਸਮੈਨ ਜਿਹੜੇ ਖਾਲਦ ਵਾਲਜ਼ ਹੈਗੇ ਆ, ਉਹਨਾਂ ਨੇ ਡੈਟਰੋਇਟ ਫ੍ਰੀ ਪ੍ਰੈਸ ਨੂੰ ਦੱਸਿਆ ਵੀ 86 ਲੋਕ ਉਸ ਜਿਹੜੀ ਇੱਕ ਤਰ੍ਹਾਂ ਨਾਲ ਅਬੰਡੈਂਟ ਬਿਲਡਿੰਗ ਸੀ, ਜਿੱਦਾਂ ਕਹਿੰਦੇ ਆ ਵੀ ਨਕਾਰੀ ਹੋਈ ਬਿਲਡਿੰਗ, ਉਹਦੇ ਵਿੱਚ ਰਹਿੰਦੇ ਸੀਗੇ ਤੇ 50 ਦੇ ਕਰੀਬ ਉਹਨਾਂ ਨੇ ਉਹ ਬੰਦੇ ਫੜੇ ਹੈਗੇ ਆ ਜੀ। ਤੇ ਉੱਥੇ ਕਹਿੰਦੇ ਵੀ ਉਹ ਗੈਂਬਲਿੰਗ ਦਾ ਰਿੰਗ ਸੀ ਤੇ ਨਾਲ ਇਲੀਗਲ ਜਿੱਦਾਂ ਕੌਕ ਫਾਈਟਿੰਗ ਕਰਦੇ ਸੀਗੇ, ਕੁੱਕੜਾਂ ਦੀਆਂ ਜਿਹੜੀਆਂ ਕੁੱਕੜਾਂ ਦੀ ਲੜਾਈ ਕਰਦੇ ਸੀ ਡੈਨਵਰ ਅਮਰੀਕਾ ਦੇ ਵਿੱਚ। ਤੇ ਉਹ ਕਾਫੀ ਮਹੀਨਿਆਂ ਤੋਂ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਨਾਲ ਕਹਿੰਦੇ 100 ਕੁੱਕੜ ਵੀ ਫੜੇ ਆ ਉੱਥੇ, 100 ਬਰਡਸ ਵੀ ਉਹ ਬਿਲਡਿੰਗ 'ਚ ਫੜੇ ਆ। ਰੂਸਟਰ ਫੜੇ ਨੇ ਜੀ, ਇੱਕ ਤਾਂ ਉਤੋਂ ਅਨਡਾਕੂਮੈਂਟਡ ਆ ਤੇ ਉਤੋਂ ਫਿਰ ਇਲੀਗਲ ਕੰਮ ਕਰ ਰਹੇ ਆ ਜੀ, ਫਿਰ ਤਾਂ ਫੜਨਾ ਹੀ ਆ ਕਿ ਨਹੀਂ? ਫਿਰ ਤਾਂ ਫੜਨਾ ਹੀ ਆ, ਬਿਲਕੁਲ ਜੀ ਬਿਲਕੁਲ। ਸੋ ਕਹਿੰਦੇ ਵੀ 140 ਦੇ ਕਰੀਬ ਜਿਹੜੇ ਫੈਡਰਲ, ਸਟੇਟ, ਲੋਕਲ ਐਨਫੋਰਸਮੈਂਟ ਆਫੀਸ਼ੀਅਲ ਜਿਹੜੇ ਆ ਇਸ ਰੇਡ ਦੇ ਵਿੱਚ ਇਨਵੋਲਵ ਸੀਗੇ ਜੀ। ਸੋ ਬਿਲਕੁਲ, ਸੋ ਇਹ ਤੋਂ ਤਾਂ ਲੱਗਦਾ ਜਿੰਨੀਆਂ ਕ ਮੈਂ ਦੇਖਦਾ ਵੀ ਪਿਛਲੇ 24 ਘੰਟਿਆਂ 'ਚ ਘੱਟੋ ਘੱਟ 10 ਦੇ ਕਰੀਬ ਜਿਹੜੀਆਂ ਆਈਸ ਰੇਡ ਦੀਆਂ ਖਬਰਾਂ ਹੈਗੀਆਂ ਆ। ਤੇ ਇਹ ਤੋਂ ਇੱਕ ਗੱਲ ਤਾਂ ਚੰਗੀ ਵੀ ਆ, ਜਿਹੜੇ ਕ੍ਰਿਮੀਨਲ ਬੰਦੇ ਆ ਉਹ ਫੜ ਹੋਣੇ ਚਾਹੀਦੇ ਹੈਗੇ ਆ, ਪਰ ਮੈਜੋਰਟੀ ਆਫ ਦਾ ਜਿਹੜੀ ਖਬਰਾਂ ਆ ਆਪਾਂ ਉਹਨਾਂ 'ਚ ਇਹੀ ਦੇਖਿਆ ਆ ਵੀ ਜਿਹੜੇ ਬੰਦੇ ਫੜ ਹੋ ਰਹੇ ਆ ਉਹਨਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਹੈਗੀ ਆ। ਤੇ ਆਈ ਗੈਸ ਰਿਪੋਰਟ ਵੀ ਜਿਹੜੀ ਆ ਉਹ ਉਹੀ ਕਰਦੇ ਨੇ, ਜਿਹੜੇ ਦੂਜੇ ਫੜਦੇ ਨੇ ਉਹ ਚੁੱਪ ਚੁਪੀਤੇ ਜਿਹੜੇ ਜੀ ਉਹ ਲੈ ਵੀ ਜਾਂਦੇ ਨੇ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਸੀਗਾ ਵੀ ਇਦਾਂ ਦੇਖ ਰਹੇ ਵੀ ਜਿਹੜੇ ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉਹਨਾਂ ਨੂੰ ਵੀ ਚੱਕ ਕੇ ਬਾਹਰ ਕਰ ਦਿੱਤਾ ਗਿਆ ਸੀਗਾ। ਪਰ ਮੈਜੋਰਟੀ ਜਿਹੜੀਆਂ ਖਬਰਾਂ ਉਹ ਜਿਹੜੀਆਂ ਆਉਂਦੀਆਂ ਨੇ ਉਹੀ ਆਉਂਦੀਆਂ ਨੇ, ਕਿਉਂਕਿ ਇੱਕ ਆਈਸ ਦੀ ਜਿਹੜੀ ਉਹਨਾਂ ਦੀ ਆਪਣੀ ਵੈਬਸਾਈਟ ਆ ਉਸ ਦੇ ਜ਼ਰੀਏ ਉਹ ਕਰਦੇ ਨੇ, ਉਹ ਫੇਸਬੁੱਕ ਉਹਨਾਂ ਦਾ ਆਪਣਾ ਪੇਜ ਬਣਿਆ ਹੋਇਆ ਉਸ ਦੇ ਉੱਤੇ ਉਹ ਖਬਰਾਂ ਛੱਡਦੇ ਨੇ, ਜਾਂ ਡਾਇਰੈਕਟ ਪ੍ਰੈਸ ਰਿਲੀਜ਼ ਜਿਹੜੀਆਂ
ਸਿਰਫ ਇਹੋ ਜਿਹੀਆਂ ਹੀ ਉਹ ਕਰ ਰਹੇ ਨੇ। ਜਿੱਦਾਂ ਹਰਜੋਤ ਸਿੰਘ ਜੀ ਨੇ ਕੱਲ ਵੀ ਦੱਸਿਆ ਸੀਗਾ ਵੀ ਇਹਨਾਂ ਸਾਰਿਆਂ ਨੂੰ ਪ੍ਰੈਸ ਦੇ ਨਾਲ ਸਿੱਧਾ ਗੱਲਬਾਤ ਕਰਨ ਤੋਂ ਉਹਨਾਂ ਨੇ ਮਨਾ ਕੀਤਾ ਹੋਇਆ ਆ, ਕਿਉਂਕਿ ਇਹ ਸਮੱਸਿਆ ਜਿਹੜੀ ਆਪਾਂ ਲੀਕਸ ਦੀ ਗੱਲ ਕਰ ਰਹੇ ਸੀਗੇ, ਇਹ ਲੀਕਸ ਦੀ ਸਮੱਸਿਆ ਚੌਸ਼ ਫੇਰੇ ਜਿਹੜੀ ਆ ਉਹ ਹੈਗੀ ਆ। ਕਿਤੇ ਕੋਈ ਨਾ ਕੋਈ ਇਦਾਂ ਦਾ ਹਰ ਇੱਕ ਜਿਹੜਾ ਵਿਭਾਗ ਦੇ ਵਿੱਚ ਬੰਦਾ ਬੈਠਾ ਆ ਵੀ ਉਹ ਕੁਛ ਨਾ ਕੁਛ ਜਿਹੜੀ ਇਨਫੋਰਮੇਸ਼ਨ ਆ ਉਹ ਬਾਹਰ ਪ੍ਰੈਸ ਤਾਈਂ ਪਹੁੰਚਾ ਹੀ ਦਿੰਦਾ ਆ। ਸੋ ਰਾਜਕਨਵੀਰ ਸਿੰਘ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲਈਏ ਤੇ ਉਹ ਤੋਂ ਬਾਅਦ ਫਿਰ ਆਪਾਂ ਵਿਸਾਖੀ ਦੇ ਨਾਲ ਰਿਲੇਟਡ ਜਿਹੜੇ ਆ ਕੁਝ ਕੁ ਪੁਆਇੰਟ ਜਿਹੜੇ ਉਹ ਵੀ ਸਾਂਝੇ ਕਰਾਂਗੇ ਤੇ ਸਾਡੇ ਸਰੋਤੇ ਵੀ ਕਾਲ ਕਰ ਸਕਦੇ ਆ 408 272 5200। ਬਿਲਕੁਲ ਜੀ, ਮਿਲਦੇ ਆ ਆਪਣੇ ਸਰੋਤੇ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਹੋ ਯਾਰੀ ਚੰਡੀਗੜ੍ਹ ਵਾਲੀ ਏ ਨੀ ਤੇਰੀ ਕਰਾਗੀ ਹੱਥ ਯਾਰ ਦੇ ਖੜੇ ਹੋ ਦੇਖ ਲਵੀਂ ਤੱਕਦੀ ਦੇ ਹੱਸੀ ਬਣ ਜਾਣਾ ਹੀ। ਸਤਿ ਸ੍ਰੀ ਅਕਾਲ, ਮੈਂ ਰਣਜੀਤ ਬਾਵਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ ਨਵੇਂ ਗਾਣੇ, ਨਵੀਆਂ ਧੁਨਾਂ, ਚੜ੍ਹਦੀ ਕਲਾ ਚ ਰਹੋ। ਲਵ ਯੂ। Hurry up, Rohan. Amma is waiting. We have to take Nani to the doctor, go to the bank, and get supplies for my science project. Okay, coming. Your life keeps you busy. Your bank shouldn't. With a checking account from US Bank, you get the ease and convenience of online and mobile banking. You can pay bills, make deposits, send money back home, or keep track of your finances whenever and wherever. And you can have peace of mind, since protecting your personal information is a top priority of US Bank. Hi, kids. Want to grab some treats? Amma, I thought we were in a hurry. Actually, I took Nani to the doctor already and was able to get all my banking done when I was waiting. So how about some sweets? Yeah! US Bank lets you focus on what matters. To learn more, call 800-720-BANK, visit a branch, or visit usbank.com/checking. US Bank, the power of possible. The US Bank mobile app is free to download. Your mobile carrier may charge access and messaging fees. Deposit products offered by US Bank National Association, member FDIC. ਆ ਕੁਐਸਚਨ ਦੇ ਆਨਸਰ ਤਾਂ ਦੱਸਿਓ ਜਰਾ। ਕੈਲੀਫੋਰਨੀਆ ਦੀ ਕੈਪੀਟਲ ਕਿਹੜੀ ਆ? ਸੈਕਰਾਮੈਂਟੋ ਬਾਸਕਟਬਾਲ ਟੀਮ ਦਾ ਕੀ ਨਾਮ ਆ? ਸੈਕਰਾਮੈਂਟੋ ਕਿੰਗਸ। ਤੇ ਇਥੋਂ ਦਾ ਪੀਜ਼ਾ ਕਿੰਗ ਕੌਣ ਆ? ਫਰਸਟ ਚੋਇਸ ਪੀਜ਼ਾ ਐਂਡ ਕਰੀ। ਲੈ, ਤੈਨੂੰ ਤਾਂ ਸਾਰਾ ਹੀ ਕੁਝ ਪਤਾ ਆ। ਫਰਸਟ ਚੁਆਇਸ ਪੀਜ਼ਾ ਐਂਡ ਕਰੀ। ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਬਟਰ ਚਿਕਨ ਪੀਜ਼ਾ, ਚਿੱਲੀ ਚਿਕਨ ਪੀਜ਼ਾ, ਚਿਕਨ ਕਰੀ ਪੀਜ਼ਾ, ਵੈਜੀ ਮਸਾਲਾ ਪੀਜ਼ਾ, ਮਲਾਈ ਪਨੀਰ ਪੀਜ਼ਾ, 2XL ਪੀਜ਼ਾਸ ਦੇ ਨਾਲ 1 ਮੀਡੀਅਮ ਪੀਜ਼ਾ ਫ੍ਰੀ। ਫਿਸ਼ ਪਕੌੜਾ ਤੇ ਚਿਕਨ ਵਿੰਗਸ ਵੀ ਲੈ ਸਕਦੇ ਹੋ। ਪੀਜ਼ਾਸ ਦੇ ਨਾਲ ਬਟਰ ਚਿਕਨ, ਚਿਕਨ ਕਰੀ, ਤੰਦੂਰੀ ਪਨੀਰ ਟਿੱਕਾ, ਮਲਾਈ ਕੋਫਤਾ ਤੇ ਹੋਰ ਬਹੁਤ ਸਾਰੀਆਂ ਡਿਸ਼ਸ ਇੱਥੋਂ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਕਰਵਾਓ। ਸਪੋਰਟਸ ਬਾਰ ਵੀ ਹੈ। ਪੀਜ਼ਾ ਤੇ ਰੈਸਟੋਰੈਂਟ ਕੇਟਰਿੰਗ ਅਵੇਲੇਬਲ। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ 10% ਆਫ। ਐਗਰੋਵ ਏਰੀਆ ਦੇ ਵਿੱਚ ਡਿਲੀਵਰ ਵੀ ਕਰਦੇ ਹਨ। ਕਾਲ 9164784444 916 478 4444। ਇਹਨਾਂ ਦਾ ਐਡਰੈਸ 9308 Elgrove Boulevard, Suite 100 Elgrove, ਜਾਂ ਵੈਬਸਾਈਟ ਵਿਜ਼ਿਟ ਕਰੋ firstchoicepizza.com। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਮੈਂ ਤਾਂ ਜਾਣਾ ਹੀ ਸੀ ਉਹਨਾਂ ਵੱਲੋਂ ਡੈਕੋਰੇਸ਼ਨ ਦਾ ਸਮਾਨ ਲੈਣ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਵਿਆਹ ਦੇ ਲਈ ਡੋਲੀ, ਮੰਡਪ, ਜਾਗੋ ਨਾਈਟ ਤੇ ਮਹਿੰਦੀ ਨਾਈਟ ਦਾ ਸਮਾਨ ਤੇ ਘੱਗਰੇ ਵੀ ਰੈਂਟ ਤੇ ਬੱਗਾ ਪੈਲੇਸ ਤੋਂ ਲੈ ਸਕਦੇ ਹੋ। ਬੱਗਾ ਪੈਲੇਸ, 618 ਫਲੋਰਨ ਰੋਡ, ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਸੰਦੀਪ ਜੀ ਨੂੰ ਕਾਲ ਕਰੋ 9163931872 916 393 1872। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਤੁਹਾਨੂੰ ਵੀ ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸਰੋਤਿਆਂ ਨੂੰ ਇੱਕ ਵਾਰੀ ਫੇਰ ਸਾਰੇ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਵੀ ਜੁੜੇ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਵਿਸਾਖੀ ਤੱਕ ਹਰ ਰੋਜ਼ ਆਪਾਂ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੇ ਰਹਾਂਗੇ, ਉਹਨਾਂ ਦੇ ਵਿਚਾਰ ਪੁੱਛਦੇ ਰਹਾਂਗੇ ਵੀ ਤੁਸੀਂ ਵਿਸਾਖੀ ਤੇ ਕੀ ਕਰ ਰਹੇ ਆ, ਜਿਹਦੇ ਨਾਲ ਜਿਹੜੀ ਸਾਡੀ ਸਾਰੀ ਪੰਜਾਬੀਆਂ ਦੀ, ਸਿੱਖਾਂ ਦੀ ਆਇਡੈਂਟੀਟੀ ਆ, ਜਿਹੜੇ ਇੱਥੇ ਅਮਰੀਕਾ ਦੇ ਵਿੱਚ, ਜੇ ਕੈਨੇਡਾ 'ਚ ਰਹਿੰਦੇ, ਆਸਟ੍ਰੇਲੀਆ 'ਚ ਰਹਿੰਦੇ ਆ, ਉਹਨਾਂ ਨੂੰ ਪਤਾ ਲੱਗ ਸਕੇ, ਜਿਹੜੀ ਪੋਜ਼ਿਟਿਵ ਜਿਹੜੀ ਇਮੇਜ ਆ ਉਹ ਜਾਵੇ। ਸੋ ਇਹਦੇ ਸੰਬੰਧ ਦੇ ਵਿੱਚ ਕੱਲ ਵੀ ਸਾਨੂੰ ਬਹੁਤ ਸਾਰੇ ਸਰੋਤਿਆਂ ਨੇ ਵਿਚਾਰ ਦਿੱਤੇ ਸੀ। ਹਾਂ, ਵਿਚਾਰ ਦੇਣੇ ਤਾਂ ਬਿਲਕੁਲ ਸਹੀ ਆ ਤੇ ਐਕਟ ਵੀ ਉਹਦੇ ਨਾਲ ਦੇ ਨਾਲ ਹੋਣਾ ਚਾਹੀਦਾ ਹੈ। ਬਿਲਕੁਲ ਸਹੀ ਗੱਲ ਹੈ। ਤੇ ਇਹਦੇ ਸੰਬੰਧ ਦੇ ਵਿੱਚ ਕੈਨੇਡਾ ਤੋਂ ਖਬਰ ਆ ਰਹੀ ਆ, ਵਿੰਡਸਰ ਕੈਨੇਡਾ ਦੇ ਵਿੱਚ ਸ਼ਹਿਰ ਹੈਗਾ ਆ, ਤੇ ਉੱਥੇ ਯੂਨੀਵਰਸਿਟੀ ਆ। ਉਹ ਯੂਨੀਵਰਸਿਟੀ ਵਾਲਿਆਂ ਨੇ ਬਹੁਤ ਸਾਰੇ ਜਿਹੜੇ ਲੋਕ, ਹੋਰ ਜਿਹੜੇ ਸਟੂਡੈਂਟਸ ਆ, ਜਿਹੜੇ ਹੋਰ ਕਮਿਊਨਿਟੀਆਂ ਦੇ ਆ, ਚਾਹੇ ਉਹ ਗੋਰੇ ਆ, ਕਾਲੇ ਆ ਜਾਂ ਸਪੈਨਿਸ਼ ਮੂਲ ਦੇ, ਕਿਸੇ ਤਰ੍ਹਾਂ ਦੇ ਵੀ ਆ, ਉਹਨਾਂ ਨੂੰ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ, ਐਕਸਪੀਰੀਅੰਸ ਦਾ ਟਰਬਨ ਜੀ, ਵੀ ਆਪਣੀ ਪੱਗ ਬੰਨ ਕੇ ਉਹਦਾ ਤੁਸੀਂ ਤਜਰਬਾ ਦੇਖੋ। ਸੋ ਉਹਨਾਂ ਸਾਰਿਆਂ ਦੇ ਉਹ ਪੱਗ ਬੰਨ ਰਹੇ ਆ, ਦਸਤਾਰਾਂ ਦੇ ਰਹੇ ਆ। ਇਹ ਵੀ ਬਹੁਤ ਵਧੀਆ ਤਰੀਕਾ ਆ। ਬਿਲਕੁਲ। ਮੈਂ ਜੇ ਆਪਣੇ ਇੱਥੇ ਲੋਕਲ ਆਪਣਾ ਯੂਨੀਵਰਸਿਟੀ ਨੇ, ਜਿੱਥੇ ਆਪਾਂ ਇੱਥੇ ਹੈਗੇ ਆ, ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਆ, ਬਰਕਲੀ ਜਿਹੜੀ ਯੂਨੀਵਰਸਿਟੀ ਆ, ਇੱਥੇ ਵੀ ਅਕਸਰ ਜਿਹੜਾ ਵਿਸਾਖੀ ਦੇ ਦਿਨ ਦੇ ਨਜ਼ਦੀਕ ਜਿੱਦਣ ਵੀ ਇੱਕ ਇੰਟਰਨੈਸ਼ਨਲ ਵੀਕ ਮਨਾਇਆ ਜਾਂਦਾ ਹੈ, ਉਸ ਦੇ ਵਿੱਚ ਜ਼ਿਆਦਾਤਰ ਜਿਹੜਾ ਇੱਥੇ ਟਰਬਨ ਡੇ ਜਿਹੜਾ ਉਸ ਦਿਨ ਮਨਾਇਆ ਜਾਂਦਾ। ਬਿਲਕੁਲ ਇਹ ਇਸ ਤਰੀਕੇ ਦੇ ਨਾਲ ਹੀ ਜਿਹੜੀ ਤੁਸੀਂ ਗੱਲ ਕੀਤੀ ਆ, ਜਿਹੜੇ ਵਿਦਿਆਰਥੀ ਕਿਤੇ ਨਾ ਕਿਤੇ ਜਿਹੜੇ ਜੀ ਉਹ ਲੱਗੇ ਹੋਏ ਨੇ, ਆਪਣੇ ਵੱਲੋਂ ਕੋਸ਼ਿਸ਼ ਜਿਹੜੀ ਉਹ ਕਰ ਰਹੇ ਨੇ ਵੀ ਆਪਣੀ ਜਿਹੜੀ ਪੱਗ ਦੀ ਮਹੱਤਤਾ ਆ ਉਸ ਨੂੰ ਜਿਹੜਾ ਜੀ ਉਹ ਦੱਸਿਆ ਜਾਵੇ, ਤੇ ਬਾਕੀ ਉਹ ਜਿਹੜੇ ਬਾਹਰਲੇ ਲੋਕ ਨੇ ਉਹ ਇਸ ਚੀਜ਼ ਨੂੰ ਮਹਿਸੂਸ ਕਰ ਸਕਣ ਵੀ ਪੱਗ ਬਣ ਕੇ ਕਿੱਦਾਂ ਹੁੰਦਾ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੈਨ ਹੋਜ਼ੇ ਸ਼ਾਰਕਸ ਜਿਹੜੀ ਆਈਸ ਹਾਕੀ ਦੀ ਟੀਮ ਆ, ਉੱਥੇ ਵੀ ਇੱਕ ਸਿੱਖ ਐਪਰੀਸੀਏਸ਼ਨ ਡੇ ਦੇ ਵਜੋਂ ਜਿਹੜਾ ਆ ਉਹ ਮਨਾਇਆ ਗਿਆ ਸੀ। ਉੱਥੇ ਵੀ ਬਹੁਤ ਸਾਰੀਆਂ ਜਿਹੜੀਆਂ ਦਸਤਾਰਾਂ ਸਜਾਈਆਂ ਗਈਆਂ, ਜਿਹੜੇ ਹੋਰ ਜਿਹੜੇ ਐਥਨੀਸਿਟੀ ਦੇ ਜਿਹੜੇ ਲੋਕ ਸੀ ਉਹਨਾਂ ਨੂੰ। ਤੇ ਮੈਂ ਦੇਖ ਰਿਹਾ ਸੀ, ਅਸੀਂ ਵੀ ਉੱਥੇ ਗਏ ਸੀਗੇ, ਬਹੁਤ ਸਾਰੇ ਜਿਹੜੇ ਲੋਕ ਆ ਉਹ ਪੱਗਾਂ ਬੰਨ੍ਹ ਕੇ ਉੱਥੇ ਘੁੰਮ ਰਹੇ ਸੀਗੇ, ਜਿਹੜੇ ਹੋਰ ਐਥਨੀਸਿਟੀ ਦੇ ਸੀਗੇ। ਤੇ ਇਨਫੈਕਟ ਜਿਹੜਾ ਉਹਨਾਂ ਦਾ ਵਿਚਕਾਰ ਮੇਨ ਕੈਮਰਾ ਹੁੰਦਾ ਆ, ਜਿਹੜਾ ਸਕਰੀਨ ਲੱਗੀ ਹੁੰਦੀ ਆ, ਉੱਥੇ ਵੀ ਬਾਰ-ਬਾਰ ਜਿਹੜੇ ਸਿੱਖਾਂ ਨੂੰ ਉੱਥੇ ਦਿਖਾਇਆ ਜਾ ਰਿਹਾ ਸੀਗਾ। ਸੋ ਇੱਕ ਵਧੀਆ ਐਕਸਪੀਰੀਅੰਸ ਸੀਗਾ, ਲੋਕਾਂ ਨੂੰ ਆਇਡੈਂਟੀਟੀ ਬਾਰੇ ਦੱਸਣ ਦਾ ਜਿਹੜਾ ਇੱਕ ਵਧੀਆ ਤਰੀਕਾ ਆ। ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, ਬਾਸਕਟਬਾਲ ਦੇ ਵਿੱਚ ਵੀ ਜਿਹੜਾ ਕਿਤੇ ਨਾ ਕਿਤੇ ਭੰਗੜਾ ਡੇ, ਸਿੰਗ ਐਂਡ ਕੌਰਸ ਡੇ ਜਿਹੜੇ ਆ ਉਹ ਮਨਾਉਂਦੇ ਨੇ। ਸੋ ਇੱਕ ਚੰਗੀ ਚੀਜ਼ ਹੈਗੀ ਆ। ਜਿੱਦਾਂ ਆਪਾਂ ਐਕਸਪੋਜ਼ਰ ਮਿਲਦਾ ਜਾਵੇਗਾ ਆਇਡੈਂਟੀਟੀ ਬਾਰੇ, ਜਿਹੜੀਆਂ ਹੋਰ ਚੀਜ਼ਾਂ ਪਤਾ ਲੱਗਦੀਆਂ ਜਾਣਗੀਆਂ। ਸੋ ਇਸੇ ਤਰ੍ਹਾਂ ਵਿੰਡਸਰ ਯੂਨੀਵਰਸਿਟੀ ਦੇ ਜਿਹੜੇ ਅਮੋਲ ਵੀਰ ਸਿੰਘ ਢਿੱਲੋਂ ਜਿਹੜੇ ਮੈਂਬਰ ਹੈਗੇ ਯੂਨੀਵਰਸਿਟੀ ਦੇ, ਉਹ ਕਹਿੰਦੇ ਭਈ ਵਿੰਡਸਰ ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ ਇਹ ਈਵੈਂਟ ਜਿਹੜੀ ਆਰਗੇਨਾਈਜ਼ ਕੀਤੀ ਸੀ ਉਹਨੀ, ਐਕਸਪੀਰੀਅੰਸ ਦਾ ਟਰਬਨ। ਤੇ ਉਹ ਕਹਿੰਦੇ ਵੀ ਲੋਕ ਜਿਹੜੇ ਆ ਕਰੀਅਸ ਬਹੁਤ ਹੁੰਦੇ ਆ, ਤੇ ਉਹ ਦੇਖਦੇ ਵੀ ਇਹਨਾਂ ਨੇ ਸਿਰ ਤੇ ਕੀ ਬੰਨਿਆ ਆ, ਤੇ ਬੰਨਣ ਨੂੰ ਕਿੰਨਾ ਟਾਈਮ ਲੱਗਦਾ, ਤੇ ਕਿੱਦਾਂ ਦਾ ਹੁੰਦਾ ਹੈਗਾ ਆ। ਸੋ ਨੈਚੁਰਲੀ ਜਾਂ ਉੱਥੇ ਆਪਾਂ ਪਿਕਚਰਾਂ ਵੀ ਦੇਖ ਰਹੇ ਹਾਂ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਗੋਰੇ ਜਾਂ ਹੋਰ ਕਮਿਊਨਿਟੀ ਦੇ ਉਹ ਦਸਤਾਰਾਂ ਬੰਨ ਰਹੇ ਹੈਗੇ ਆ। ਜੀ ਬਿਲਕੁਲ, ਬਹੁਤ ਵਧੀਆ ਕਦਮ ਹੈਗਾ ਤੇ ਇਹ ਵਧਾਈ ਦੇ ਪਾਤਰ ਹੈ। ਸੋ ਇਦਾਂ ਦੀਆਂ ਜਿਹੜੀਆਂ ਈਵੈਂਟਸ ਆ ਸਾਨੂੰ ਕਰਨੀਆਂ ਚਾਹੀਦੀਆਂ, ਖਾਸ ਕਰਕੇ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਈਵਨ ਸਕੂਲਾਂ ਦੇ ਵਿੱਚ ਵੀ, ਕਿਉਂਕਿ ਉਹੀ ਬੱਚਿਆਂ ਨੇ ਵੱਡੇ ਹੋਣਾ ਆ, ਉਹੀ ਫਿਰ ਗਾਹਾਂ ਜਾ ਕੇ ਉਹਨਾਂ ਨੇ ਦੱਸਣਾ ਵੀ ਹਾਂ ਇਹ ਸਿੱਖ ਹੈਗੇ ਆ। ਬਿਲਕੁਲ, ਤੇ ਵਧੀਆ ਕੌਮ ਆ, ਵਧੀਆ ਬੰਦੇ ਹੈਗੇ ਆ। ਬਿਲਕੁਲ ਜੀ, ਪੋਜ਼ਿਟਿਵ ਇੱਕ ਮੈਸੇਜ ਜਿਹੜਾ ਉਹ ਜ਼ਰੂਰ ਜਾਂਦਾ ਆ। ਇੱਕ ਇਸ ਦੇ ਨਾਲ ਇੱਕ ਹੋਰ ਖਬਰ ਮੈਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਵੀ ਆਪਣੀ ਕਮਿਊਨਿਟੀ ਦੇ ਲਈ ਇੱਕ ਪ੍ਰਾਊਡ ਵਾਲੀ ਗੱਲ ਆ ਵੀ ਆਪਣੇ ਜਿਹੜੇ ਬੱਚੇ ਵੀ ਆ ਉਹ ਜਦੋਂ ਖੇਡਾਂ ਦੇ ਵਿੱਚ ਚੰਗੀ ਕਾਰਜਕਾਰੀ ਕਰਦੇ ਨੇ ਤਾਂ ਸਾਨੂੰ ਚੰਗਾ ਲੱਗਦਾ ਆ। ਦਵਿੰਦਰ ਸਿੰਘ ਨਾਗਰਾ ਉਹਨਾਂ ਨੇ ਸਾਨੂੰ ਇਹ ਤਸਵੀਰਾਂ ਘੱਲੀਆਂ ਆਪਣੇ ਬੇਟੇ ਦੀਆਂ। ਅਰਜੁਨ ਸਿੰਘ ਨਾਗਰਾ ਯੂਬਾ ਕਾਉਂਟੀ ਦੇ ਉਹ ਨਿਵਾਸੀ ਨੇ, ਤੇ ਜਿਹੜੀ ਅਮਰੀਕਾ ਦੇ ਵੱਲੋਂ ਕਰਾਈ ਜਾਂਦੀ ਹੈ ਜੀ ਇੱਕ ਰੈਸਲਿੰਗ ਟੂਰਨਾਮੈਂਟ ਜਿਹੜਾ ਹੁੰਦਾ ਆ, USA ਰੈਸਲਿੰਗ ਦੇ ਹੇਠਾਂ ਆਉਂਦਾ ਆ, ਤੇ 100 ਪਾਉਂਡ ਦੀ ਜਿਹੜੀ ਕੈਟੇਗਰੀ ਆ ਉਸ ਦੇ ਵਿੱਚ ਅਰਜੁਨ ਸਿੰਘ ਨਾਗਰਾ ਉਹਨਾਂ ਨੇ ਤੀਜਾ ਸਥਾਨ ਜਿਹੜਾ ਜੀ ਉਹ ਜਿੱਤਿਆ। ਸੋ ਬਹੁਤ ਉਹ ਵਧਾਈ ਵਾਲੀ ਗੱਲ ਆ। ਦੇਖੋ, ਤੇ ਉਹ ਕਹਿੰਦੇ ਸੀ ਵੀ ਉਹਨਾਂ ਨੇ ਨਾਲ ਮੈਸੇਜ ਦੇ ਵਿੱਚ ਘੱਲਿਆ ਸੀਗਾ ਵੀ ਉਹ ਚਾਹੁੰਦੇ ਵੀ ਹੋਰ ਵੀ ਜਿਹੜੇ ਪੇਰੈਂਟਸ ਆ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਸਪੋਰਟਸ ਦੇ ਵੱਲ ਜਿਹੜੇ ਜੀ ਉਹ ਨਾਲ ਦੇ ਨਾਲ ਜਿਹੜਾ ਜੀ ਜ਼ਰੂਰ ਘੱਲਣ। ਇੰਜੀਨੀਅਰ, ਡਾਕਟਰ ਤਾਂ ਆਪਾਂ ਜਿਹੜੇ ਹਰ ਇੱਕ ਜਾਣਿਆਂ ਨੂੰ ਆਪਾਂ ਬਣਾਉਣਾ ਹੈ, ਜਿਹਦਾ ਜਿਸ ਪਾਸੇ ਨੂੰ ਲਗਨ ਹੁੰਦੀ ਉਸ ਪਾਸੇ ਨੂੰ ਜ਼ਰੂਰ ਜਾਵੇ। ਬਾਕੀ ਖੇਡਾਂ ਵੱਲ ਜਾਣ ਦੇ ਨਾਲ ਇਹ ਚੀਜ਼ ਜ਼ਰੂਰ ਹਰਜੋਤ ਸਿੰਘ ਜੀ ਹੁੰਦੀ, ਇੱਕ ਤਾਂ ਬੰਦਾ ਜਿਹੜਾ ਗਲਤ ਕੰਮ
ਕੰਮਾਂ ਤੋਂ ਪਰੇ ਰਹਿੰਦਾ ਆ, ਸਰੀਰ ਵੀ ਜਿਹੜਾ ਆ ਉਹਦਾ ਸਡੋਲ ਹੁੰਦਾ ਆ, ਨਿੱਘਰ ਜਾਂਦਾ ਆ, ਉਹਦਾ ਸਰੀਰ ਵਧੀਆ ਜਿਹੜਾ ਆ ਉਹ ਰਹਿੰਦਾ ਆ, ਤੇ ਬਾਕੀ ਇੱਕ ਤਰੋ ਤਾਜ਼ਗੀ ਜਿਹੜੀ ਆ ਉਹ ਜ਼ਰੂਰ ਮਹਿਸੂਸ ਹੁੰਦੀ ਆ, ਤੇ ਪਰਿਵਾਰ ਨੂੰ, ਕਮਿਊਨਿਟੀ ਨੂੰ ਇੱਕ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਹੈ ਇਹੋ ਜਿਹੇ ਬੱਚਿਆਂ ਦੇ ਉੱਤੇ। ਸੋ ਬਿਲਕੁਲ ਨਾਲ ਦੀ ਨਾਲ ਆਪਾਂ ਬੇਨਤੀ ਵੀ ਕਰਾਂਗੇ ਰਾਜਕਨਵੀਰ ਸਿੰਘ ਜੀ, ਜਿਹੜੇ ਕੋਈ ਵੀ ਸੋਸ਼ਲ ਆਰਗੇਨਾਈਜੇਸ਼ਨ ਆਪਣੀਆਂ ਹੈਗੀਆਂ ਯੂਬਾ ਸਿਟੀ ਏਰੀਏ 'ਚ, ਕੋਈ ਕਿਸੇ ਤਰ੍ਹਾਂ ਦੀਆਂ ਸਪੋਰਟਸ ਆਰਗੇਨਾਈਜੇਸ਼ਨ ਚਾਹੇ ਗੁਰੂ ਘਰੇ ਆ, ਉਹ ਇਦਾਂ ਦੇ ਬੱਚਿਆਂ ਨੂੰ ਸਨਮਾਨਿਤ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਲੱਗੇ ਵੀ ਮੇਰੀ ਕੌਮ ਮੇਰੇ ਨਾਲ ਹੈਗੀ। ਬਿਲਕੁਲ ਬਿਲਕੁਲ ਜੀ। ਤੇ ਹਰਜੋਤ ਸਿੰਘ ਜੀ, ਸਮੇਂ ਵੱਲ ਆਪਾਂ ਨਜ਼ਰ ਮਾਰ ਰਹੇ ਸੀਗੇ, ਸਮਾਂ ਬਿਲਕੁਲ ਸਮਾਪਤ ਹੋ ਚੁੱਕਾ ਆ। ਇੱਕ ਕਾਲਰ ਆਪਣੇ ਨਾਲ ਜੁੜੇ ਨੇ, ਆਪਾਂ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਸਤਨਾਮ ਸਿੰਘ ਸ਼ੇਰਗਿੱਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਵਾਹਿਗੁਰੂ ਗੁਰਫਤਿਹ ਦੋਹਾਂ ਨੂੰ। ਹਾਂਜੀ, ਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂ, ਮੈਂ ਤਾਂ ਤੁਹਾਡਾ ਟਾਈਮ ਵੇਸਟ ਕਰਨਾ ਜੀ, ਮੈਂ ਤੁਹਾਡੀ ਲੰਮੀ ਉਮਰ ਹੋਵੇ ਤਾਂ ਤੁਹਾਨੂੰ ਸ਼ਾਬਾਸ਼। ਧੰਨਵਾਦ ਜੀ, ਧੰਨਵਾਦ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ, ਜੀ ਬਹੁਤ ਬਹੁਤ ਸ਼ੁਕਰੀਆ। ਤੇ ਬਿਲਕੁਲ ਹਰਜੋਤ ਸਿੰਘ ਜੀ, ਹੁਣ ਸਮਾਂ ਜਿਹੜਾ ਜੀ ਸਮਾਪਤ ਹੈ। ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਉਹ ਆਪਾਂ ਸਾਡੇ ਸਰੋਤਿਆਂ ਦੇ ਲਈ ਪੇਸ਼ ਕਰਾਂਗੇ। ਬਲਵਿੰਦਰ ਕੌਰ ਜੀ ਤੇ ਮਿੰਟੂ ਗੁਰੂਸਰੀਆ ਜੀ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ। ਤੇ ਹੁਣ ਇਜਾਜ਼ਤ ਦਿਓ, ਅਸੀਂ ਕੱਲ ਨੂੰ ਫੇਰ ਆਵਾਂਗੇ ਕੁਝ ਹੋਰ ਨਵੀਆਂ ਜਿਹੜੀਆਂ ਖਬਰਾਂ ਉਸ ਦੇ ਨਾਲ। ਤੇ ਇੱਕ ਜ਼ਰੂਰ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਜਦੋਂ ਇੱਥੋਂ ਦੇ ਮਸਲੇ ਹੁੰਦੇ ਆ ਜ਼ਰੂਰ ਉਸ ਦੇ ਵਿੱਚ ਭਾਗ ਲਿਆ ਕਰੋ। ਤੁਸੀਂ ਸੁਣਦੇ ਹੋ, ਸਾਨੂੰ ਪਤਾ ਵੀ ਬਹੁਤ ਗੌਰ ਦੇ ਨਾਲ ਸਾਰੇ ਜਾਣੇ ਸੁਣਦੇ ਆ, ਪਰ ਜ਼ਰੂਰ ਆਪਣੀ ਇਨਪੁਟ ਵੀ ਜਿਹੜੀ ਦਿਆ ਕਰੋ। ਤੁਹਾਨੂੰ ਕੀ ਲੱਗਦਾ, ਕਿਉਂਕਿ ਇਹ ਜਿਹੜੇ ਅਹਿਮ ਸੰਵੇਦਨਸ਼ੀਲ ਮਸਲੇ ਆ, ਜਿਹੜੇ ਰਾਸ਼ਟਰਪਤੀਆਂ ਦੇ ਨਾਲ ਜੁੜੇ ਹੋਏ ਆ, ਪਾਲਿਸੀਜ਼ ਦੇ ਨਾਲ ਜੁੜੇ ਹੁੰਦੇ ਆ, ਉਹਨਾਂ ਦੇ ਵਿੱਚ ਜ਼ਰੂਰ ਜਿਹੜਾ ਜੀ ਭਾਗ ਲਿਆ ਕਰੋ। ਆਪਣੇ ਵਿਚਾਰ ਜਿਹੜੇ ਜੀ ਜ਼ਰੂਰ ਤੁਸੀਂ ਦਿਆ ਕਰੋ। ਉਮੀਦ ਆ ਵੀ ਕੱਲ ਨੂੰ ਤੁਸੀਂ ਜ਼ਰੂਰ ਇਦਾਂ ਹੀ ਜਿਹੜਾ ਜੀ ਉਹ ਭਾਗ ਤੁਸੀਂ ਲਵੋਗੇ। ਤੇ ਕੱਲ ਤੱਕ ਲਈ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।